Former Pentagon official Michael Rubin has censured Canadian Prime Minister Justin Trudeau for alleging that India had links with the killings of Hardeep Singh Nijjar and claimed that Khalistani extremist was not a simply plumber, he had blood on his hands. Unpacking India-Canada tensions amid Trudeau's bombshell allegations. A week after Canada accused India of being tied to Sikh leaders' killing, fears over safety and polarization grow. Centre moves to cancel OCI cards of pro-Khalistan activists, move to seize their properties in India too. Canada's allegation creates a dissonance in the post-G20 narratives about India. Delhi wants to be seen rubbing shoulders at the high table with G7 even as it claims the leadership of the global south. Greater influence brings a higher bar and more scrutiny. ਇੰਡੀਆ ਨੇ ਤਾਂ ਆਪਣੇ ਮਿਸ਼ਨ ਸਾਰੇ ਉਹਨਾਂ ਨੂੰ ਹਦਾਇਤ ਗਲੋਬਲੀ ਕਰਤੀ ਵੀ ਕਿਸੇ ਨੂੰ ਇੰਡੀਆ ਦਾ ਵੀਜ਼ਾ ਨਹੀਂ ਦੇਣਾ। ਕੈਨੇਡਾ ਨੇ ਇਹ ਨਹੀਂ ਕਿਹਾ ਹੈ, ਕੈਨੇਡਾ ਨੇ ਉੱਥੋਂ ਕਿਸੇ ਦਾ ਵੀਜ਼ਾ ਨਹੀਂ ਰੋਕਿਆ ਹੈ, ਲੇਕਿਨ ਕੈਨੇਡਾ ਨੇ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉੱਥੇ ਗਏ ਹੋਏ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਜਿਹੜਾ ਚੁਕੰਨੇ ਰਹੋ। In the context of recent developments in Canada and India, there are calls for protests and some negative sentiment towards Canada on social media. Please remain vigilant and exercise caution. Canada-India row over murdered Sikh separatist complicates West's bid to counter China. Ready to cooperate if Canada presents evidence, India reaches out to US, UK, Australia. ਹੁਣ ਉਹਨਾਂ ਦੀ ਹੋਸ਼ ਟਿਕਾਣੇ ਆਣੀ ਸ਼ੁਰੂ ਹੋਈ ਹੈ ਥੋੜੀ ਕਿ ਇਹਦੇ ਕਨਸੀਕੁਐਂਸਿਸ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨੀਰਵ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰਸਾਨੇ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 25 सितंबर 2023 11 ਸੂ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਰਮਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਔਰ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਤੇ ਸਪਾਂਸਰਸ਼ਿਪ ਦੇ ਹਵਾਲੇ ਨਾਲ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਟਲਾਂਟਾ ਜਾਰਜੀਆ ਦੀ ਸਮੂਹ ਸੰਗਤ ਵੱਲੋਂ। ਸੋ ਉਹਨਾਂ ਨੇ ਸਿਰਫ ਇਹੀ ਚੜ੍ਹਦੀ ਕਲਾ ਲਈ ਜਿਹੜੀ ਆਪਣੇ ਸਿੱਖ ਕੌਮ ਦੀ ਲਈ ਕਾਮਨਾ ਕੀਤੀ ਹੈ ਔਰ TV84 ਦੀ ਵੱਧ ਸਪੋਰਟ ਕਰਨ ਲਈ ਕਿਹਾ। ਸੋ ਅਸੀਂ ਐਟਲਾਂਟਾ ਜਾਰਜੀਆ ਸਿੱਖ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਔਰ ਅਸੀਂ ਵੀ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਹਵਾਲੇ ਨਾਲ ਕਿ ਸਾਡੇ ਵਿੱਚ ਜਿੱਦਾਂ ਆਪਾਂ ਗੱਲਬਾਤ ਕਰ ਰਹੇ ਹਾਂ ਲਗਾਤਾਰਤਾ ਨਾਲ ਪਿਛਲੇ ਵੀਕ ਤੋਂ ਕਿ 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਕੀਤੇ ਗਏ ਜਿਹੜੇ ਸਿਆਸੀ ਬੰਬ ਧਮਾਕੇ ਨੇ ਭਾਰਤ ਨੂੰ ਉਸ ਦੀ ਅਸਲ ਔਕਾਤ ਜਿਹੜੀ ਆ ਉਹ ਦਿਖਾ ਦਿੱਤੀ ਹੈ। ਹੁਣ ਸਪਸ਼ਟ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਅਨੁਸਾਰ ਇਸ ਸਾਰੇ ਆਪਰੇਸ਼ਨ ਦੀ ਜਿਹੜੀ ਅਗਵਾਈ ਹੈ ਅਮਰੀਕਾ ਨੇ ਕੀਤੀ ਹੈ
ਔਰ ਅਮਰੀਕਨ ਇੰਟੈਲੀਜੈਂਸ ਤੋਂ ਬਾਅਦ ਪੇਸ਼ਕਦਮੀ ਕਰਦਿਆਂ ਭਾਰਤ ਨੂੰ ਧੋਣ ਤੋਂ ਫੜਿਆ ਮੁੱਦੇ ਮੂੰਹ ਡਿੱਗਿਆ ਭਾਰਤ ਅਤੇ ਉਸ ਦੀ ਹਿੰਦੂਤਵੀ ਭੀੜ ਵੱਲੋਂ ਹੁਣ ਲਗਾਤਾਰਤਾ ਨਾਲ ਜਿਹੜੀ ਹੈ ਮੂੰਹ ਚੋਂ ਝੱਗ ਸੁੱਟੀ ਜਾ ਰਹੀ ਹੈ ਅਤੇ ਮੀਡੀਆ ਵਿੱਚ ਜਿਹੜਾ ਹੈਗਾ ਸਿੱਖਾਂ ਦੇ ਖਿਲਾਫ ਪੂਰੀ ਤਰ੍ਹਾਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲਾਂ ਤੇ ਵੀਕਐਂਡ ਦੇ ਹਵਾਲੇ ਨਾਲ ਆਪਾਂ ਤੁਹਾਡੇ ਤੋਂ ਪੁੱਛਾਂਗੇ ਕੀ ਕਹਿਣਾ ਚਾਹੋਗੇ, ਉਸ ਤੋਂ ਬਾਅਦ ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਸਾਂਝੇ ਤੌਰ ਤੇ ਐਟਲਾਂਟਾ ਦੀ ਸਿੱਖ ਸੰਗਤ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ, ਕਿਉਂਕਿ ਠੀਕ ਹੈ ਜਿਹੜੇ ਸਪਾਂਸਰ ਸਾਨੂੰ ਪੂਰਾ ਅਮਾਉਂਟ ਦੇ ਕੇ ਸਪਾਂਸਰ ਕਰਦੇ ਨੇ ਉਹਨਾਂ ਦਾ ਇੱਕ ਆਪਣਾ ਮੁਕਾਮ ਹੈ, ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਪਰ ਜਦੋਂ ਅਸੀਂ ਸੰਗਤ ਦੇ ਵਿੱਚ ਜਾਂਦੇ ਹਾਂ ਤੇ ਫਿਰ ਭਾਵੇਂ ਕਿਸੇ ਸੰਗਤ ਦੇ ਵੀਰ ਭੈਣ ਦਾ ਇੱਕ ਟਕਾ ਵੀ ਹੈ ਉਸ ਨੂੰ ਵੀ ਅਸੀਂ ਐਕਨੋਲੇਜ ਕਰਦੇ ਹਾਂ, ਕਿਉਂਕਿ ਇਹੀ ਬਰਕਤ ਹੈ ਜਦੋਂ ਅਸੀਂ ਸਮਝਦੇ ਹਾਂ ਕਿ ਭਾਈ ਸਮੁੱਚੀ ਸਿੱਖ ਸੰਗਤ ਦਾ ਹਿੱਸਾ ਪੈਂਦਾ ਹੈ ਜਾਂ ਉਹਨਾਂ ਦੀ ਅਰਦਾਸ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਨਾਲ ਸ਼ਾਮਲ ਹੁੰਦੀ ਹੈ ਤੇ ਉਸ ਦੇ ਵਿੱਚ ਗੁਰੂ ਵਸਦਾ ਹੈ। ਸੋ ਅਸੀਂ ਅਜੇ ਵੀ ਉਹਨਾਂ ਸਾਰੀਆਂ ਯਾਦਾਂ ਨੂੰ ਆਪਣੇ ਅੰਦਰ ਲੈ ਕੇ ਬੈਠੇ ਹਾਂ, ਉਵੇਂ ਹੀ ਤਾਜ਼ਾ ਨੇ ਕਿ ਕਿਵੇਂ ਸਮੁੱਚੀ ਸਿੱਖ ਸੰਗਤ ਵੱਲੋਂ ਦੀਵਾਨ ਦੇ ਦੌਰਾਨ ਵੀ ਦੀਵਾਨ ਤੋਂ ਬਾਅਦ ਵੀ ਜਿਸ ਕਿਸਮ ਦੇ ਪਿਆਰ ਦਾ ਇਜ਼ਹਾਰ ਕੀਤਾ ਗਿਆ, ਇਹ ਸਾਡਾ ਅਣਮੁੱਲਾ ਸਰਮਾਇਆ ਹੈ ਜਿਸ ਨੂੰ ਅਸੀਂ ਹਮੇਸ਼ਾ ਆਪਣੇ ਕੋਲ ਰੱਖ ਕੇ ਆਪਣੇ ਆਪ ਨੂੰ ਖਰਬਾਪਤੀ ਮਹਿਸੂਸ ਕਰਦੇ ਹਾਂ, ਕਿਉਂਕਿ ਇਹ ਜਿਹੜੀ ਪਿਆਰ ਦੀ ਦੁਨੀਆ ਹੈ ਔਰ ਸਿੱਖੀ ਦੀ ਸਾਂਝ ਹੈ। ਜਦੋਂ ਅਸੀਂ ਗੁਰਸਿੱਖਾਂ ਇੱਕੋ ਪਿਆਰ ਹਰ ਮਿੱਤਾਂ ਪੁੱਤਾਂ ਭਾਈਆਂ ਇਹ ਕਹਿੰਦੇ ਤੇ ਦੌਲਤ ਵੀ ਫਿਰ ਇਹੀ ਹੈ, ਜਿਹੜਾ ਗੁਰੂ ਭਾਈ ਦਾ ਰਿਸ਼ਤਾ ਹੈ, ਸਿੱਖੀ ਦਾ, ਪੰਥ ਦੀ ਚੜ੍ਹਦੀ ਕਲਾ ਦਾ। ਔਰ ਜਦੋਂ ਤੁਸੀਂ ਪੰਥ ਦੀ ਪੀੜ ਮਹਿਸੂਸ ਕਰਦੇ ਹੋ, ਫੈਲੋ ਸਿੱਖ ਨੂੰ ਤੁਸੀਂ ਬੀਬੀ ਨੂੰ ਸੱਜਣ ਨੂੰ ਮਿਲਦੇ ਹੋ ਤੇ ਉਹ ਮਹਿਸੂਸ ਹੁੰਦਾ ਹੈ ਕਿ ਵੀ ਇਹ ਜਿਹੜੀ ਪੀੜ ਹੈ ਸਾਡੀ ਕਲੈਕਟਿਵ ਡੈਸਟਨੀ ਦੀ, ਜਿਸ 'ਚੋਂ ਅਸੀਂ ਗੁਜ਼ਰ ਰਹੇ ਹਾਂ ਔਰ ਇਸ 'ਚੋਂ ਫੇਥ ਗੁਰੂ ਦੇ ਉੱਤੇ ਔਰ ਹੋਪ, ਇਹ ਸਾਡੇ ਲਈ ਬਹੁਤ ਕੀਮਤੀ ਸ਼ੈਵਾਂ ਨੇ। ਔਰ ਅਸੀਂ ਸਮੁੱਚੀ ਸਿੱਖ ਸੰਗਤ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮੇਜ਼ਬਾਨੀ ਵੀ ਕੀਤੀ, ਮਹਿਮਾਨ ਨਵਾਜ਼ੀ ਔਰ ਸੇਵਾ ਤਾਂ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਤੇ ਇਨ ਜਨਰਲ ਤੇ ਜਦੋਂ ਅਸੀਂ ਸਿੱਖ ਗੁਰਦੁਆਰਿਆਂ ਦੇ ਵਿੱਚ ਜਾਂ ਉਸ ਮਾਹੌਲ 'ਚ ਦੇਖਦੇ ਹਾਂ ਉੱਥੇ ਆ ਕੇ ਖਤਮ ਹੋ ਜਾਂਦੀ ਹੈ। ਸੋ ਸਭ ਦਾ ਸ਼ੁਕਰੀਆ। ਵੀਕਐਂਡ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਪ੍ਰੈਜ਼ੀਡੈਂਟ ਰਹੇ ਸਰਦਾਰ ਜਤਿੰਦਰ ਸਿੰਘ ਸੱਭਰਵਾਲ, ਜਿਹੜੇ ਪਿਛਲੇ ਦਿਨੀ ਜਿਹੜਾ ਸਾਨੂੰ ਵਿਛੋੜਾ ਦੇ ਗਏ ਸੀ, ਉਹਨਾਂ ਦੀ ਯਾਦ ਦੇ ਵਿੱਚ ਉਹਨੂੰ ਸਾਲਾਨਾ ਕਹਿ ਲਓ, ਬਰਸੀ ਕਹਿ ਲਓ, ਹੁਣ ਤਾਂ ਕੋਈ ਵਕਤ ਨਾਲ ਜੁੜਿਆ ਪਾਠ ਨਹੀਂ ਹੁੰਦਾ ਕਿਉਂਕਿ ਬਹੁਤ ਸਾਰੇ ਪਰਿਵਾਰ ਇਹ ਦੇਖਦੇ ਨੇ ਕਿ ਭਾਈ ਉਹ ਦਿਨ ਵੀ ਕਰ ਲਈਏ ਤੇ ਫਿਰ ਅੱਗੋਂ ਭਾਵੇਂ ਖੁਸ਼ੀ ਦੇ ਕੋਈ ਵੀ ਸਮਾਗਮ ਕਰੋ। ਸੋ ਗੱਲ ਤਾਂ ਉਹ ਜਿਵੇਂ ਹੁੰਦਾ ਹੈ ਕਿ ਵੀ ਜੋ ਕੁਛ ਇਨਸਾਨ ਕਰਦਾ ਉਹਦੇ ਨਾਲ ਹੀ ਚਲਾ ਜਾਂਦਾ ਹੈ। ਬਹੁਤ ਵਾਰ ਇਸ ਨੂੰ ਜੇ ਅਸੀਂ ਇਹ ਕਹਿਣਾ ਹੋਏ ਕਿ we try to come in grips with the grief, ਜਾਂ ਜਿਹਨੂੰ ਅਮਰੀਕਨ ਕਹਿੰਦੇ ਨੇ to put a lid on the grief, ਕਿ ਵੀ ਤੁਸੀਂ ਉਸ ਸਾਰੇ ਨੂੰ ਔਰ ਇਹ ਸਾਰਾ ਦੁਸਹਿਰਾ 13ਵਾਂ ਜਾਂ ਜਲ ਪ੍ਰਵਾਹ ਕਰਨੇ ਅਸਥ ਜਾਂ ਬਾਅਦ ਦੇ ਵਿੱਚ ਯਾਦ ਕਰਨਾ, ਇਹ ਸਾਰਾ ਉਸ ਦਾ ਹੀ ਹਿੱਸਾ ਹੁੰਦਾ ਹੈ। ਔਰ ਜ਼ਾਹਰ ਹੈ ਕਿ ਇਹ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਸਮਾਗਮ ਸੀ। ਔਰ ਸਾਡੇ ਵੀਰ ਸਰ ਗੁਰਪ੍ਰੀਤ ਸਿੰਘ ਵੜੈਚ ਜਿਹੜੇ ਪਰਿਵਾਰ ਦੇ ਲਈ ਵੀ ਇੱਕ ਗਾਈਡ ਨੇ, ਉਹਨਾਂ ਦੀ ਅਖੀਰਲੇ ਦਿਨਾਂ 'ਚ ਜਤਿੰਦਰ ਸਿੰਘ ਸੱਭਰਵਾਲ ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਵੀ ਬਹੁਤ ਲਗਾਤਾਰਤਾ ਨਾਲ ਰਿਹਾ, ਸੇਵਾ ਸੰਭਾਲ ਵੀ ਕੀਤੀ, ਉਹਨਾਂ ਦਾ ਯਤਨ ਸੀ। ਔਰ ਮੈਨੇਜਮੈਂਟ ਦੇ ਹੀ ਲੋਕ ਹੁੰਦੇ ਨੇ ਬਹੁਤ ਵਾਰ ਜਿਹੜੇ ਜਿਨ੍ਹਾਂ ਦੀ ਸ਼ਮੂਲੀਅਤ ਹੁੰਦੀ ਹੈ, ਕਿਉਂਕਿ ਆਲਰੇਡੀ ਦੀਵਾਨ ਤਾਂ ਸਾਰੇ ਦਿਨ ਦਾ ਚੱਲਦਾ ਹੀ ਹੁੰਦਾ ਹੈ ਗੁਰਦੁਆਰਾ ਰਿਚਮੰਡ ਹਿੱਲਸ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਕਿਉਂਕਿ ਵੜੈਚ ਸਾਹਿਬ ਨਾਲ ਜਦੋਂ ਤੋਂ ਰੈਗੂਲਰ ਤਾਲੁਕ ਹੋਇਆ ਤੇ ਇਸ ਵੀਰ ਸੱਭਰਵਾਲ ਦੀ ਜਿਹੜੀ ਡੈਡੀਕੇਸ਼ਨ ਹੈ ਉਸ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਈ। ਸੋ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਨੂੰ ਜਿਹੜਾ ਉਹ ਨੁਮਾਇੰਦਾ ਪ੍ਰੋਗਰਾਮ ਸੀ ਔਰ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਸਰ ਭੁਪਿੰਦਰ ਸਿੰਘ ਬੋਪਾ ਰਾਏ, ਉਹਨਾਂ ਨੇ ਵੀ ਸੀਮਤ ਸ਼ਬਦਾਂ ਦੇ ਵਿੱਚ ਆਪਣੀ ਟ੍ਰਿਬਿਊਟ ਦਿੱਤੀ। ਉਹਨਾਂ ਦਾ ਪਿੰਡ ਬਿਲਕੁਲ ਕਿਉਂਕਿ ਬਾਰਡਰ 'ਤੇ ਇਹਨਾਂ ਦਾ ਪਿੰਡ ਹੈ ਔਰ ਇਹਨਾਂ ਦਾ ਪਿੰਡ ਵੀ ਨਾਲ ਲੱਗਦਾ ਹੀ ਪਿੰਡ ਸੀ। ਔਰ ਇਸੇ ਤਰ੍ਹਾਂ ਸਰ ਬਾਜਵਾ ਜਿਹੜੇ ਖੁਦ ਵੀ ਮੀਡੀਆ ਨਾਲ ਜੁੜੇ ਹੋਏ ਨੇ, ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਕਮੇਟੀ 'ਚ ਵੀ ਸਰਵ ਕੀਤਾ ਸੀ, ਮੈਨੂੰ ਵੀ ਮੌਕਾ ਬਣਿਆ। ਉਸ ਤੋਂ ਪਹਿਲਾਂ ਜ਼ਾਹਰ ਹੈ ਗੁਰਬਾਣੀ, ਕੀਰਤਨ, ਕਥਾ, ਵਿਚਾਰ ਇਹ ਸਾਰੇ ਹੁੰਦੇ ਹੀ ਨੇ।
ਔਰ ਸਾਡਾ ਵੀ ਇਹੀ ਯਾਦ ਦਹਾਨੀ ਹੁੰਦੀ ਹੈ ਕਿ ਭਾਈ ਅਸੀਂ ਬਹੁਤ ਵਾਰ ਜਦੋਂ ਬੰਦਾ ਤੁਰ ਜਾਂਦਾ ਹੈ ਫਿਰ ਕੁਝ ਲੋਕਾਚਾਰੀ ਲਈ ਕੁਝ ਵੈਸੇ ਹੁੰਦਾ ਇਹ ਹੈ ਕਿ ਵੀ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਵੀ हर एक ने तुर जाना है, बिल्कुल सब चाले हैं हम भी चलना, जो दिशा सो काला खड़ना। जिंदगी दा अल्टीमेट एंड तां मौत नाल है, लेकिन सिੱਖੀ ਦੇ ਵਿੱਚ ਇਹ ਯੂਨੀਕਨੈਸ ਹੈ, ਅਸੀਂ ਮੌਤ ਨੂੰ ਸੈਲੀਬ੍ਰੇਟ ਨਹੀਂ ਕਰਦੇ। ਮੌਤ ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਅਸੀਂ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਦੇ ਹਾਂ ਜੀ। ਔਰ ਇਹੀ ਗੁਰਬਾਣੀ ਜਦੋਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਅਸੀਂ ਇਹ ਪੜ੍ਹਦੇ ਹਾਂ ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੇ ਕਾਰਨਾਮੇ, ਉਹਨਾਂ ਦੀਆਂ ਸਾਖੀਆਂ, ਉਹਨਾਂ ਵੱਲੋਂ ਕੀਤੀ ਗਈ ਘਾਲਣਾ ਕਮਾਈ, ਉਸ ਬਾਰੇ ਗੱਲ ਕਰਦੇ ਹਾਂ ਤੇ ਫਿਰ ਉਹ ਸਾਡੇ ਜਦੋਂ ਪੁੱਤਰ ਪੁੱਤਰੀਆਂ ਸੁਣਦੇ ਨੇ ਤਾਂ ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਨੇ। ਅਸੀਂ ਜਦੋਂ ਆਪਣੇ ਬਜ਼ੁਰਗਾਂ ਦੀਆਂ ਗਾਥਾਵਾਂ ਦੇ ਨਾਲ ਇਹੀ ਪਾਰਟ ਜੁੜਿਆ ਹੁੰਦਾ ਹੈ। ਜੇ ਅਸੀਂ ਅਰਦਾਸ ਦੇ ਵਿੱਚ ਆਪਣੇ ਸਮੁੱਚੇ ਸ਼ਹੀਦਾਂ ਨੂੰ ਸਮੂਹਕ ਤੌਰ ਤੇ ਯਾਦ ਕਰਦੇ ਹਾਂ ਤੇ ਇਹ ਸਾਡੇ ਲਈ ਇੱਕ ਪੈਮਾਨਾ ਰੱਖਿਆ ਹੁੰਦਾ ਹੈ ਕਿ ਭਾਈ ਇਹਨਾਂ ਸਾਰਿਆਂ ਚੋਂ ਨਿਕਲ ਕੇ ਵੀ ਅਸੀਂ ਅਖੀਰ 'ਚ ਕਹਿੰਦੇ ਹਾਂ ਕਿ ਬਈ ਆਹ ਟੌਰਚਰ ਚੋਂ ਗੁਜ਼ਰੇ ਪਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਿ ਭਾਈ ਅਲਟੀਮੇਟਲੀ ਇਹ ਉਹ ਟੈਸਟ ਨੇ ਔਰ ਉਹਨਾਂ ਸਾਰਿਆਂ ਚੋਂ ਗੁਜ਼ਰ ਕੇ ਜਿਹੜੀ ਸਾਨੂੰ ਸਿੱਖੀ ਮਿਲੀ ਹੈ ਔਰ ਇਹੀ ਅਸੀਂ ਫਿਰ ਗੁਰੂ ਤੋਂ ਮੰਗਦੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਦਾਨ ਗਿਫਟ ਹੈ ਕਿ ਹੇ ਵਾਹਿਗੁਰੂ ਇਹ ਔਰ ਦਾਨਾ ਸਿਰਦਾਨ ਨਾਮਦਾਨ ਅਸੀਂ ਮੰਗਦੇ ਕਿ ਉਸ ਵਾਹਿਗੁਰੂ ਦੀ ਯਾਦ ਨਾ ਭੁੱਲੇ। ਸੋ ਜ਼ਾਹਰ ਹੈ ਕਿ ਪਰਿਵਾਰਾਂ ਦੇ ਲਈ ਇਹ ਹਮੇਸ਼ਾ ਹੁੰਦਾ ਹੀ ਹੈ। ਮਾਪਿਓ ਤਾਂ ਉਹ ਕਿਸੇ ਵੀ ਜ਼ਾਤ, ਰੰਗ, ਨਸਲ, ਧਰਮ, ਜੈਂਡਰ, ਤੁਸੀਂ ਕਿਸੇ ਸੁਸਾਇਟੀ 'ਚ ਵੀ ਦੇਖੋ ਪੇਰੈਂਟਸ ਤਾਂ ਪੇਰੈਂਟਸ ਹੁੰਦੇ ਨੇ, ਲੇਕਿਨ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ ਤੇ ਸਾਡੇ ਲਈ ਫਿਰ ਹੋਰ ਵੀ ਅਹਿਮ ਹੋ ਜਾਂਦਾ ਹੈ ਕਿ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਜਿੱਥੇ ਸਿੱਖੀ ਵੈਲਿਊਜ਼, ਸਿੱਖੀ ਮਾਰਗ ਵੱਲ ਤੋਰੀਏ, ਤੋਰਨ ਦੀ ਪ੍ਰੇਰਨਾ ਕਰੀਏ, ਘਰਾਂ 'ਚ ਉਹ ਮਾਹੌਲ ਸਿਰਜੀਏ। ਉੱਥੇ ਨਾਲ ਦੀ ਨਾਲ ਜਿਹੜਾ ਵੱਡਾ ਪੰਥ ਪਰਿਵਾਰ ਹੈ ਜਿਸ ਦੀ ਡੈਸਟਨੀ, ਜਿਸ ਦੀ ਹੋਣੀ ਲਈ ਪਿਛਲੀਆਂ 4 ਦਹਾਈਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਗੁਰੂ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ ਤਾਂ ਕਿ ਆਉਣ ਵਾਲਾ ਸਾਡਾ ਕੱਲ ਸ਼ਾਨਮਤਾ ਹੋਏ, ਮਾਣਮਤਾ ਹੋਏ। ਅਸੀਂ ਆਪਣੇ ਬੱਚੇ ਬੱਚੀਆਂ ਨੂੰ ਉਸ ਪ੍ਰਾਈਡ ਦੇ ਨਾਲ ਵੀ ਜੋੜੀਏ, ਹਿਸਟਰੀ ਦੇ ਪ੍ਰਾਈਡ ਨਾਲ ਕਿ ਅਸੀਂ ਕੀ ਸੀ, ਅੱਜ ਅਸੀਂ ਕਿੱਥੇ ਆ ਕੇ ਖਲੋਤੇ ਹਾਂ ਔਰ ਕਿਵੇਂ ਅਸੀਂ 3 ਸਦੀਆਂ ਤੋਂ ਲਗਭਗ ਖਾਲਸਾ ਪੰਥ ਬਾਦਸ਼ਾਹ ਜਾਂ ਬਾਗੀ ਇਸ ਸੰਕਲਪ ਦੇ ਨਾਲ ਜੁੜਿਆ ਰਿਹਾ। ਔਰ ਜਤਿੰਦਰ ਸਿੰਘ ਸੱਭਰਵਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਖਾਲਿਸਤਾਨ ਦੇ ਕੌਜ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ। ਬਹੁਤ ਸਾਰੀਆਂ ਗੱਲਾਂ ਪਬਲਿਕ ਪਲੇਟਫਾਰਮ ਤੋਂ ਕੀਤੀਆਂ ਨਹੀਂ ਜਾ ਸਕਦੀਆਂ। ਸੋ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਵੜੈਚ ਸਾਹਿਬ ਦੀ ਬਦੌਲਤ ਮੈਨੂੰ ਵੀ ਮੌਕਾ ਬਣਿਆ ਕਿ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਾਂ। ਸੋ ਇਸ ਦੇ ਨਾਲ ਨਾਲ ਹੀ ਜਦੋਂ ਅਸੀਂ ਅੱਜ ਗੱਲ ਕਰ ਰਹੇ ਆਲਰੇਡੀ 18 ਸਤੰਬਰ ਦੀ ਘਟਨਾ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਜਿਹੜਾ 18 ਜੂਨ ਦੇ ਨਾਲ ਤੁਸੀਂ ਜੋੜ ਕੇ ਤੇ 18 ਸਤੰਬਰ ਤੱਕ ਦੇਖਦੇ ਹੋ ਔਰ 18 ਸਤੰਬਰ ਨੂੰ ਜਸਟਿਨ ਟਰੂਡੋ ਦਾ ਐਲਾਨ ਔਰ ਇਹਨਾਂ ਸਾਰੇ ਦਿਨਾਂ ਦੇ ਵਿੱਚ ਅੱਜ ਜਦੋਂ ਅਸੀਂ 25 ਤਰੀਕ ਨੂੰ ਗੱਲ ਕਰ ਰਹੇ ਇਹਨਾਂ 7 ਦਿਨਾਂ ਦੇ ਵਿੱਚ ਜੇ ਕਹਿਣਾ ਹੋਏ ਕਿ ਹੇਠਲੀ ਉੱਤੇ ਆ ਗਈ, ਇਹੀ ਹੇਠਲੀ ਉੱਤੇ ਹੁੰਦੀ ਹੈ। ਅਸੀਂ ਅਕਸਰ ਜਦੋਂ ਬੀਤੇ ਇਤਿਹਾਸ ਦੀ ਗੱਲ ਕਰਦੇ ਹਾਂ, ਵਰਲਡ ਹਿਸਟਰੀ ਦੀ ਜਾਂ ਆਪਣੀ ਹਿਸਟਰੀ ਦੇ, ਕਿ ਕਈ ਵਾਰ ਇੱਕ ਅੱਧਾ ਵਾਕਿਆ, ਇੱਕ ਅੱਧੀ ਘਟਨਾ, ਇੱਕ ਅੱਧੀ ਜਿਹੜੀ ਹੈ ਉਹ ਝੜਪ ਜਾਂ ਇੱਕ ਅੱਧਾ ਕੋਈ ਚੇਂਜ ਇਨ ਜੀਓ ਪੋਲੀਟਿਕਸ ਜਾਂ ਜਿਵੇਂ ਸੰਸਾਰ ਯੁੱਧਾਂ ਦੀ ਅਸੀਂ ਗੱਲ ਕਰਦੇ ਹਾਂ, ਉਹ ਦੁਨੀਆ ਦੀ ਸਿਆਸਤ ਨੂੰ ਵੀ ਬਦਲਦਾ ਹੈ, ਜੋਗਰਾਫੀਏ ਨੂੰ ਵੀ ਬਦਲਦਾ ਹੈ, ਕਈ ਵਾਰ ਇਕੋਨਮੀ ਨੂੰ ਵੀ ਬਦਲਦਾ ਹੈ, ਡੈਫੀਨੇਸ਼ਨ ਨੂੰ ਵੀ ਬਦਲਦਾ ਹੈ। ਸਾਡੀਆਂ ਅੱਖਾਂ ਸਾਹਮਣੇ 9/11 ਅਸੀਂ ਦੇਖਿਆ ਕਿ 9/11 ਦੀ ਘਟਨਾ ਨੇ ਇਕੱਲਾ ਇਹੀ ਨਹੀਂ ਸੀ ਕਿ 3000 ਤੋਂ ਜ਼ਿਆਦਾ ਲੋਕ ਮਾਰੇ ਗਏ ਜਾਂ ਬਿਲਡਿੰਗ ਵਰਲਡ ਟ੍ਰੇਡ ਸੈਂਟਰ ਜਾਂ ਪੈਂਟਾਗਨ ਡਿੱਗਿਆ। ਤੁਸੀਂ ਦੇਖੋਗੇ ਕਿ ਜੇ ਦੁਨੀਆ ਨੂੰ ਡਿਸਕ੍ਰਾਈਬ ਕਰਨਾ ਹੋਏ ਇਨਸਾਨੀ ਹਿਸਟਰੀ ਨੂੰ ਤਾਂ ਫਿਰ ਪ੍ਰੀ 9/11 ਤੇ ਪੋਸਟ 9/11 ਇਹ ਦੋ ਜਿਹੜੇ ਪਾਰਟ ਨੇ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ, ਸਮਝ ਸਕਦੇ ਹਾਂ। ਇਵੇਂ ਹੀ ਹਿਸਟਰੀ ਦਾ ਨੈਰੇਟਿਵ ਬਣਦਾ ਔਰ ਇਵੇਂ ਹੀ ਮੈਂ ਸਮਝਦਾ ਹਾਂ ਵੀ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਪਿਛਲੇ 4 ਦਹਾਈਆਂ ਦੀ ਸਾਡੀ ਹਿਸਟਰੀ 'ਚ ਇਹ ਵਾਕਿਆ ਜਿਹੜਾ
18 ਜੂਨ ਨੂੰ ਵਾਪਰਦਾ ਹੈ ਔਰ 3 ਮਹੀਨੇ ਬਾਅਦ ਠੀਕ 18 ਸਤੰਬਰ ਨੂੰ ਜਸਟਿਨ ਟਰੂਡੋ ਜਿਹੜੇ ਨੇ ਉਹ ਪਾਰਲੀਮੈਂਟ 'ਚ ਖਲੋ ਕੇ ਜਿਸ ਨੂੰ ਪੋਲੀਟੀਕਲ ਬੰਬਸ਼ੈਲ, ਇਹ ਮੀਡੀਆ ਦਾ ਹੀ ਲਫ਼ਜ਼ ਹੈ, ਕਿਹਾ ਗਿਆ, ਉਸ ਨੇ ਜਿਹੜਾ ਇੱਕ ਬਹੁਤ ਵੱਡੀ ਤਬਦੀਲੀ ਲਿਆਂਦੀ। ਅਸੀਂ ਜਿਵੇਂ ਜ਼ਿਕਰ ਵੀ ਕੀਤਾ ਕਿ ਵੀ ਜੇ $10 ਮਿਲੀਅਨ ਦੀ ਅਸੀਂ PR ਫਰਮ ਵੀ ਹਾਇਰ ਕੀਤੀ ਹੁੰਦੀ ਤੇ ਉਹ ਇਵੇਂ ਸਾਡੇ ਕੌਜ਼ ਨੂੰ ਅਸੀਂ ਕਿਵੇਂ ਵਿਕਟਮ ਹੈ, ਕਿਵੇਂ ਇੰਡੀਅਨ ਸਟੇਟ ਟਰਨੀ ਦਾ ਸਹਾਰਾ ਲੈਂਦੀ ਹੈ, ਇਹ ਖਬਰ ਨਹੀਂ ਸੀ ਪਹੁੰਚਾ ਸਕਦੀ ਜਿਵੇਂ ਕਿ ਇਸ ਘਟਨਾਕ੍ਰਮ ਨੇ ਲਿਆਂਦਾ। ਔਰ ਇਸ ਤੋਂ ਪਹਿਲਾਂ ਕਿ ਅੱਜ ਜਦੋਂ ਅਸੀਂ ਵੀਕਐਂਡ ਤੋਂ ਬਾਅਦ ਇਸ ਇਸ਼ੂ ਤੇ ਗੱਲ ਕਰ ਰਹੇ ਹਾਂ, ਵਰਲਡ ਮੀਡੀਆ 'ਚ ਕੀ ਹੈ, ਪੋਲੀਟੀਕਲੀ ਕਿਵੇਂ ਕੈਨੇਡਾ ਦਾ ਕੇਸ ਸਟਰੋਂਗ ਹੋਇਆ ਔਰ ਇੰਡੀਆ ਕਿਵੇਂ ਮਾਰਜਨਲਾਈਜ਼ ਹੋਇਆ। ਜਦੋਂ ਅਸੀਂ ਫਾਲ ਫਲੈਟ ਕਹਿੰਦੇ ਹਾਂ ਪੰਜਾਬੀ ਦਾ ਮੂੰਹ ਦੇ ਮੂੰਹ ਡਿੱਗਣਾ, ਕਿ ਅਰਸ਼ ਤੋਂ ਫਰਸ਼ ਤੇ ਕਿਵੇਂ ਡਿੱਗਿਆ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਅੱਜ ਇਹ ਕਾਲ ਦਿੱਤੀ ਗਈ ਸੀ ਸਿੱਖਸ ਫਾਰ ਜਸਟਿਸ ਵੱਲੋਂ, ਦੂਸਰੀਆਂ ਜਥੇਬੰਦੀਆਂ ਵੱਲੋਂ ਕੈਨੇਡਾ ਦੇ ਵਿੱਚ ਕਿ ਭਾਈ ਭਾਰਤੀ ਕੌਂਸਲੇਟਾਂ ਔਰ ਹਾਈ ਕਮਿਸ਼ਨ ਦੇ ਬਾਹਰ ਪ੍ਰੋਟੈਸਟ ਹੋਣ। ਔਰ ਟੋਰਾਂਟੋ 'ਚ ਵੀ ਹੋਇਆ ਪ੍ਰੋਟੈਸਟ, ਵੈਨਕੂਵਰ 'ਚ ਵੀ ਹੋਇਆ। ਔਰ ਸਾਡੇ ਕੈਨੇਡਾ ਦੇ ਬਿਊਰੋ ਚੀਫ ਮਨਵੀਰ ਸਿੰਘ ਉਹਨਾਂ ਨੇ ਹੁਣੇ ਹੀ ਜਿਹੜੇ ਨੇ ਕੁਝ ਕਲਿੱਪ ਵੀ ਭੇਜੇ ਕਿ ਕਿਵੇਂ ਆਟਵਾ ਕੈਨੇਡਾ ਦੀ ਰਾਜਧਾਨੀ, ਉਸ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਹੋਇਆ। ਔਰ ਇਸ ਤੋਂ ਪਹਿਲਾਂ ਕਿਉਂਕਿ ਇਸ ਨੂੰ ਲੈ ਕੇ ਇੰਡੀਅਨ ਏਜੰਸੀਆਂ ਨੇ ਬੜਾ ਰੌਲਾ ਪਾਇਆ ਹੋਇਆ ਸੀ ਕਿ ਜੀ ਸਿਕਿਉਰਿਟੀ, ਸੇਫਟੀ, ਦੂਜਾ ਹਮਲੇ, ਇਹ ਸਾਰਾ ਉਹਨਾਂ ਦਾ ਝੂਠਾ ਘੜਿਆ ਹੋਇਆ ਬਿਆਨੀ ਹੈ, ਝੂਠਾ ਬਿਰਤਾਂਤ ਹੈ। ਕਿਉਂਕਿ ਕਦੇ ਵੀ ਕੋਈ ਵੀ ਪ੍ਰੋਟੈਸਟ, ਅਸੀਂ 20-40 ਸਾਲ ਦੀ ਜਦੋਂ ਗੱਲ ਇੱਥੇ ਕਰਦੇ ਹਾਂ ਜੂਨ 84 ਤੋਂ ਬਾਅਦ ਖਾਸ ਤੌਰ 'ਤੇ ਪ੍ਰੋਟੈਸਟ ਜਿਹੜੇ ਨੇ ਹਮੇਸ਼ਾ ਹੀ ਪੀਸਫੁਲ ਹੁੰਦੇ ਨੇ। ਕਦੇ ਵੀ ਹੁਣ ਅਮਰੀਕਾ 'ਚ ਅਕਸਰ 6 ਜੂਨ ਹੋਏ, 10 ਦਸੰਬਰ ਹੋਏ, ਜਾਂ ਜਦੋਂ ਕੋਈ VIP ਆਉਂਦਾ ਅਤੇ ਪ੍ਰੋਟੈਸਟ ਵਾਸ਼ਿੰਗਟਨ, ਨਿਊਯਾਰਕ, ਸ਼ਿਕਾਗੋ, ਹਿਊਸਟਨ, ਸੈਨ ਫਰਾਂਸਿਸਕੋ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਹੁੰਦੇ ਨੇ ਕਿਉਂਕਿ ਜਿੱਥੇ ਜਿੱਥੇ ਇੰਡੀਅਨ ਕੌਂਸਲੇਟ ਨੇ। ਲੇਕਿਨ ਕਦੇ ਵੀ ਕੋਈ ਵਾਇਲੈਂਸ ਦੀ ਘਟਨਾ ਤਾਂ ਦੂਰ ਦੀ ਗੱਲ, ਕੋਆਪਰੇਸ਼ਨ ਹੁੰਦੀ ਹੈ ਹਮੇਸ਼ਾ ਹੀ। ਔਰ ਪੁਲਿਸ ਵੀ ਲੈਕਸ ਖੜੀ ਹੁੰਦੀ ਹੈ, ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਵੀ ਕੋਈ ਪਾਰਟ ਇਸ ਕਿਸਮ ਦਾ ਨਹੀਂ ਹੈ। ਔਰ ਲੇਕਿਨ ਇਹਨਾਂ ਨੇ ਖੁਦ ਹੀ ਬਿਆਨੀਆਂ ਔਰ ਨੈਰੇਟਿਵ ਇੱਕ ਖੌਫ ਪੈਦਾ ਕੀਤਾ। ਔਰ ਇਹ ਜਿੱਥੇ ਅਸੀਂ ਕੈਨੇਡਾ ਦੀਆਂ ਉਹ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਫੀਅਰ ਫੈਕਟਰ ਹੁੰਦਾ ਹੈ। ਜਿਸ ਕਿਸਮ ਦਾ ਉਹਨਾਂ ਨੇ ਉੱਥੇ ਪਿਛਲੇ ਦਿਨਾਂ ਦੇ ਵਿੱਚ ਇਸ ਵੀਕਐਂਡ 'ਤੇ ਹੋਰ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਪ੍ਰੋਪਰਟੀ ਜ਼ਬਤ ਕਰਨ ਦੀ ਗੱਲ ਹੈ, ਉਹਦੀ ਵੀ ਅਸੀਂ ਗੱਲ ਕਰਾਂਗੇ ਔਰ ਫੀਅਰ ਫੈਕਟਰ ਵੀ। ਲੇਕਿਨ ਇਹਦੇ ਬਾਵਜੂਦ ਡਿਫਾਇੰਸ ਦਾ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਕਿ ਬੋਤਾ ਸਿੰਘ, ਗਰਜਾ ਸਿੰਘ ਦੋ ਖਲੋ ਕੇ ਉਹਨਾਂ ਨੇ ਦੱਸ ਦਿੱਤਾ ਸੀ ਵੀ ਅਸੀਂ ਵੇਲੇ ਦੀ ਹਕੂਮਤ ਦੇ ਜ਼ੁਲਮ ਨੂੰ ਨਹੀਂ ਮੰਨਦੇ। ਨੰਬਰ ਹਜ਼ਾਰਾਂ 'ਚ ਨੇ, ਲੱਖਾਂ 'ਚ ਨੇ। ਉਹ ਤਾਂ ਦੇਖ ਲਿਆ ਜੇ 1,35,000 ਬੰਦਾ ਵੋਟਾਂ ਪਾਉਣ ਲਈ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਖਲੋ ਜਾਂਦਾ ਹੈ। ਔਰ ਇਹੀ ਪੈਟਰਨ ਉਸ ਤੋਂ ਪਹਿਲਾਂ ਲੰਡਨ ਤੋਂ ਸ਼ੁਰੂ ਹੋਇਆ, ਸਾਰੇ ਪਾਸੇ ਹੈ। ਸੋ ਇਹ ਹੁਣ ਕੋਈ ਉਹਨਾਂ ਦੇ ਬਿਆਨੀਆਂ 'ਚ ਦਮ ਨਹੀਂ ਰਹਿ ਗਿਆ ਕਿ ਮੁੱਠੀ ਭਰ ਨੇ। ਹੁਣੇ ਵੀ ਉਹਨਾਂ ਦੇ ਜਿਹੜੇ ਸੋ ਕਾਲਡ ਐਕਸਪਰਟ ਨੇ ਉਹ ਕਹਿਣਗੇ ਜੀ ਸਿਰਫ 15% ਸਿੱਖ ਖਾਲਿਸਤਾਨ ਚਾਹੁੰਦੇ ਨੇ, 85% ਨਹੀਂ ਚਾਹੁੰਦੇ। ਮੈਂ ਕਈ ਵਾਰੀ ਸੋਚਦਾ ਵੀ ਤੁਸੀਂ ਇਹੀ ਤਾਂ ਅਸੀਂ ਕਹਿੰਦੇ ਹਾਂ ਤੁਹਾਨੂੰ। ਔਰ ਇਹ ਗੱਲ ਜਦੋਂ ਮੈਂ ਪੜ੍ਹਿਆ ਕੱਲ੍ਹ ਵੀ ਕਿਸੇ ਦਾ ਸੀ ਅਤੇ ਮੈਂ ਉਹਨਾਂ ਨੂੰ, ਮੈਨੂੰ ਉਹ ਕੁਦਰਤੀ ਯਾਦ ਆਇਆ ਕਿ ਇੱਥੇ ਇੱਕ ਥਰਡ ਵਰਲਡ ਜਿਹੜਾ TV ਚੈਨਲ ਹੁੰਦਾ ਸੀ 1992 ਦੇ ਵਿੱਚ, ਜਦੋਂ ਬਾਬਰੀ ਮਸਜਿਦ ਢਾਈ ਗਈ 6 ਦਸੰਬਰ 1992 ਨੂੰ, ਤਾਂ ਉਹਨਾਂ ਨੇ ਥਰਡ ਵਰਲਡ ਵਾਲਿਆਂ ਨੇ ਇੱਕ ਪੈਨਲ ਡਿਸਕਸ਼ਨ ਰੱਖੀ। ਮੈਨੂੰ ਵੀ ਇਨਵਾਈਟ ਕੀਤਾ, ਇੱਕ ਸ਼ੰਕਰਾਚਾਰੀਆ ਆਇਆ ਹੋਇਆ ਸੀ। ਮੈਂ ਕਈ ਵਾਰ ਦੇਖਦਾ ਕਿ ਦਾ ਪ੍ਰਿੰਟ ਜਾਂ ਉਸ ਤੋਂ ਪਹਿਲਾਂ ਹਿੰਦੂ ਦਾ ਜਿਹੜਾ ਐਡੀਟਰ ਹੈ ਸਿਧਾਰਥ ਵਰਦਰਾਜਨ, ਇੱਥੇ ਕੋਲੰਬੀਆ ਯੂਨੀਵਰਸਿਟੀ 'ਚ ਪੜ੍ਹਦਾ ਸੀ, ਆਪਣੀ ਮਾਸਟਰਸ ਪਰਸਿਊ ਕਰ ਰਿਹਾ ਸੀ, ਅਤੇ ਇੰਡੀਅਨ ਪ੍ਰੋਗਰੈਸਿਵ ਯੂਨੀਅਨ ਦਾ ਪ੍ਰੈਜ਼ੀਡੈਂਟ ਉਹ ਵੀ ਆਇਆ ਹੋਇਆ ਸੀ। ਔਰ ਇਸੇ ਤਰ੍ਹਾਂ ਇੱਕ ਟਾਈਮਜ਼ ਆਫ ਇੰਡੀਆ ਦੀ ਵਿਜ ਕਰਕੇ ਬੀਬੀ ਸੀ, ਉਹ ਵੀ ਆਈ ਹੋਈ ਸੀ। ਚਲੋ ਮਕਸਦ ਫੋਕਸ ਤਾਂ ਜਿਹੜਾ ਬੜੀ ਇੰਟਰਸਟਿੰਗ ਪੈਨਲ ਡਿਸਕਸ਼ਨ ਸੀ। ਫੋਕਸ ਤਾਂ ਬਾਬਰੀ ਮਸਜਿਦ ਢਾਣ ਤੋਂ ਬਾਅਦ 6 ਦਸੰਬਰ ਨੂੰ ਢਾਈ ਗਈ, ਸ਼ਾਇਦ 10 ਦਸੰਬਰ ਜਾਂ 11 ਦਸੰਬਰ ਨੂੰ ਪ੍ਰੋਗਰਾਮ ਸੀ ਇੱਥੇ ਨਿਊਯਾਰਕ 'ਚ। ਔਰ ਗੱਲ ਚੱਲਦੇ ਆ, ਮੈਂ ਤਾਂ ਜੋ ਮੇਰਾ ਅੰਦਾਜ਼ ਹੁੰਦਾ ਹੈ ਕਹਿਣ ਦਾ, ਮੈਂ ਤਾਂ ਇਹ ਕਿਹਾ ਕਿ ਭਾਈ ਇਹ ਜੋ ਕੁਛ ਜੂਨ 84 'ਚ ਇਹਨਾਂ ਨੇ ਕੀਤਾ ਸਿੱਖਾਂ ਨੂੰ ਸਬਕ ਸਿਖਾਉਣ ਦਾ ਸੀ। ਔਰ ਹੁਣੇ 10 ਦਸੰਬਰ ਨੂੰ ਨਾਲੇ ਕਰ ਰਹੇ ਨੇ, ਨਾਲੇ ਕਹਿ ਰਹੇ ਨੇ ਕਿ ਵੀ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ। ਕਿ ਭਾਈ ਇਹ ਜਿਹੜਾ ਹਿੰਦੂਤਵਾ ਦਾ ਰੱਥ ਜਿਹੜਾ ਮੋਦੀ ਨੇ ਤੋਰਿਆ, ਜਿਸ ਦੀ ਵਾਗ ਨਰਿੰਦਰ ਮੋਦੀ ਨੇ ਫੜ ਕੇ ਹੁਣ ਉਹ ਪ੍ਰਧਾਨ ਮੰਤਰੀ ਤਾਂ ਹੁਣ ਬਣਿਆ, ਉਦੋਂ ਤਾਂ ਉਸ ਦੀ ਕੋਈ ਬਹੁਤੀ ਔਕਾਤ ਨਹੀਂ ਸੀ। ਉਸ ਵੇਲੇ ਤਾਂ ਅਜੇ
ਉਹ ਚੀਫ ਮਿਨਿਸਟਰ ਵੀ ਨਹੀਂ ਸੀ ਗੁਜਰਾਤ ਦਾ, ਇੱਕ ਆਮ ਸਧਾਰਨ ਪ੍ਰਚਾਰਕ ਸੀ। ਔਰ ਮੈਂ ਕਿਹਾ ਕਿ ਵੀ ਇਹ ਅਲਟੀਮੇਟਲੀ ਗੱਲ ਸਿੱਖ ਕੌਮ ਤਾਂ ਇਸ ਸਿੱਟੇ ਤੇ ਪਹੁੰਚੀ ਹੋਈ ਹੈ ਕਿ ਖਾਲਿਸਤਾਨ ਤੋਂ ਬਿਨਾਂ ਅਸੀਂ ਤਾਂ ਹੁਣ ਕੋਈ ਕੰਪਰੋਮਾਈਜ਼ ਦਾ ਜੂਨ 84 ਲੀਕ ਖਿੱਚ ਦਿੱਤੇ ਸੀ। ਤੇ ਉਹ ਜਿਹੜੀ ਵਿਜ ਟਾਈਮਜ਼ ਆਫ ਇੰਡੀਆ ਦੀ ਉਹਨੇ ਵਿੱਚ ਹੀ ਇੰਟਰਪਟ ਕਰਕੇ ਕਿਹਾ ਕਿ ਜੀ 5% ਵੀ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਨਹੀਂ ਚਾਹੁੰਦੇ। ਤੇ ਮੈਂ ਵੀ ਉਹਨੂੰ ਕਿਹਾ, ਮੈਂ ਕਿਹਾ ਜੀ ਬੀਬੀ ਜੀ ਇਹੀ ਤਾਂ ਰੌਲਾ ਹੈ ਤੁਹਾਡਾ ਤੇ ਸਾਡਾ। ਅਸੀਂ ਕਹਿੰਦੇ ਆ ਵੀ 95% ਸਿੱਖ ਖਾਲਿਸਤਾਨ ਚਾਹੁੰਦੇ ਨੇ, 5% ਰਜਿਸਟਰਡ ਬੇਈਮਾਨਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਤੁਸੀਂ ਨਾਲ ਲੈ ਜਾਇਓ ਜਦੋਂ ਜਮਨਾ ਪਾਰ ਜਾਣਾ ਹੈ ਉਹਨਾਂ ਨੇ। ਤੇ ਤੁਸੀਂ ਕਹਿੰਦੇ ਹੋ 5% ਚਾਹੁੰਦੇ ਨੇ। ਹੋਰ ਰੈਫਰੈਂਡਮ ਜਾਂ ਪਲੇਬਿਸਾਈਡ ਜਾਂ ਰਾਏਸ਼ੁਮਾਰੀ ਕੀ ਹੁੰਦੀ ਹੈ, ਇਹਦਾ ਫੈਸਲਾ ਕਰਾ ਲਓ। ਜੇ ਤੁਹਾਨੂੰ ਇਹ ਲੱਗਦਾ ਹੈ ਵੀ ਸਿੱਖ ਨਹੀਂ ਚਾਹੁੰਦੇ, ਤੁਸੀਂ ਕਹਿੰਦੇ ਜੀ ਬਾਹਰ ਕੈਨੇਡਾ 'ਚ ਬਣਾ ਦਿਓ ਖਾਲਿਸਤਾਨ। ਕੈਨੇਡਾ ਸਰਕਾਰ ਉਹ ਜਿਵੇਂ ਉਹ ਵਿਗੜਿਆ ਹੋਇਆ ਜੁੱਤੀਆਂ ਇਹਨੇ ਜੂਨ 84 'ਚ ਵੀ ਖਾਧੀਆਂ ਸੀ। ਉੱਜਲ ਦੋਸਾਂਝ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਵੀ ਰਿਹਾ, ਉਹ ਕਹਿ ਰਹੇ ਸੀ ਸਿੱਖਾਂ ਨੂੰ ਇੱਥੇ ਸੈਸਕੈਚੁਆਨ ਦੇ ਦਿਓ, ਇੱਥੇ ਬਣਾ ਲੈਣ ਖਾਲਿਸਤਾਨ। ਹੁਣ ਔਰ ਜੀ ਪੰਜਾਬ ਤਾਂ ਸਿੱਖ ਚਾਹੁੰਦੇ ਹੀ ਨਹੀਂ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਆਰਗੂਮੈਂਟ ਉਹ ਦੇ ਰਹੇ ਨੇ, ਅਸੀਂ ਉਸੇ ਆਰਗੂਮੈਂਟ ਦੇ ਉੱਤੇ ਹੀ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਅਲਟੀਮੇਟਲੀ ਅਸੀਂ ਇਹੀ ਤਾਂ ਕਹਿੰਦੇ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਤੁਸੀਂ ਕਹਿੰਦੇ ਹੋ ਜੀ 5% ਵੀ ਸਿੱਖ ਨਹੀਂ ਚਾਹੁੰਦੇ, ਹੁਣ ਉਹ 15% 14% ਕਹਿਣ ਲੱਗ ਗਏ, ਵੀ ਪੁੱਛ ਲਓ ਸਿੱਖਾਂ ਨੂੰ, ਪੰਜਾਬ ਦੇ ਸਿੱਖਾਂ ਨੂੰ ਪੁੱਛ ਲਓ। 6 ਮਹੀਨੇ ਤੁਸੀਂ ਵਿਦਡਰਾ ਕਰੋ ਆਪਣੀਆਂ ਫੋਰਸਿਸ ਉੱਥੋਂ, UN ਦੇ ਆਬਜ਼ਰਵਰ ਭੇਜੋ, ਇੰਟਰਨੈਸ਼ਨਲ UN ਦੀ ਅਗਵਾਈ ਦੇ ਥੱਲੇ ਜਿਹੜਾ 6 ਮਹੀਨੇ ਸਾਨੂੰ ਮੌਕਾ ਦਿਓ ਆਪਣੀ ਗੱਲ ਕਹਿਣ ਦਾ। ਇੰਡੀਅਨ ਸਟੇਟ ਆਪਣੀ ਗੱਲ ਕਰੇ, ਲੋਕਾਂ ਨੂੰ ਪੁੱਛ ਲਓ ਵੀ ਤੁਸੀਂ ਤਾਂ ਭਗੌੜੇ ਈਵਨ ਕਸ਼ਮੀਰ ਜਿਹਦੇ ਬਾਰੇ ਤੁਸੀਂ UN ਸਿਕਿਉਰਿਟੀ ਕਾਉਂਸਲ 'ਚ ਮੰਨੇ ਹੋਏ ਹੋ, ਤੁਸੀਂ ਤਾਂ ਉਹਨਾਂ ਨੂੰ ਉਹ ਹੱਕ ਦੇਣ ਨੂੰ ਤਿਆਰ ਨਹੀਂ। ਸੋ ਬੜੀ ਰੈਟਲ ਹੋਈ ਜਾਂ ਦੂਜੀ ਹੋਈ ਤਾਂ ਹੁਣ ਵੀ ਮੈਂ ਦੇਖ ਰਿਹਾ ਕਿ ਵੀ ਇਸ ਕਿਸਮ ਦੀ ਜਿਹੜੀ ਹੈ ਲਾਈਨ ਵਾਲੇ ਜਿਹੜਾ ਉਹਨਾਂ ਦਾ ਪ੍ਰੋਪੇਗੈਂਡਾ ਚੱਲ ਰਿਹਾ। ਸੋ ਇਹ ਜਿਹੜੀ ਡਿਫਾਇੰਸ ਹੈ ਜਦੋਂ ਵੀ ਜਿੱਥੇ ਵੀ ਦਿੱਤੀ ਜਾਂਦੀ ਹੈ, ਇਹ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੀ ਹੈ। ਇਸ ਲਈ ਪ੍ਰੋਟੈਸਟ ਦੀ ਹਮੇਸ਼ਾ ਹੀ ਅਹਿਮੀਅਤ ਹੁੰਦੀ ਹੈ। ਔਰ ਮੈਂ ਇਹ ਵੀ ਯਾਦ ਦਹਾਨੀ ਕਰਵਾ ਦਿਆਂ ਕਿ ਕੱਲ੍ਹ ਜਦੋਂ ਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਜੈ ਸ਼ੰਕਰ ਨੇ ਐਡਰੈਸ ਕਰਨਾ ਹੈ ਮਾਰਨਿੰਗ ਸੈਸ਼ਨ 'ਚ 9:30 ਤੋਂ ਲੈ ਕੇ 12 ਤੱਕ ਦਾ ਸੈਸ਼ਨ ਹੁੰਦਾ ਹੈ। ਔਰ ਇਹ ਪਹਿਲੇ 3 ਸਪੀਕਰਸ ਦੇ ਵਿੱਚ ਹੈ, ਕਿਉਂਕਿ 3 ਸਪੀਕਰ ਜਿਨ੍ਹਾਂ 'ਚ ਇੱਕ ਜਮਾਇਕਾ ਦੇ ਹੈੱਡ ਨੇ ਐਡਰੈਸ ਕਰਨਾ ਹੈ ਔਰ ਫਿਰ ਭੂਟਾਨ ਦੇ ਨੇ ਔਰ ਜੈ ਸ਼ੰਕਰ। ਮੈਂ ਕਿਹਾ ਇਹ ਵੀ ਦੇਖੋ ਅਰਸ਼ ਤੋਂ ਫਰਸ਼ ਤੇ ਕਿੱਥੇ ਸੀ ਕਿ ਜੀ ਮੋਦੀ ਨੇ ਆਉਣਾ 22 ਨੂੰ, ਦੂਜਾ ਹੁਣ ਐਸੀਆਂ ਜੁੱਤੀਆਂ ਪੈ ਰਹੀਆਂ ਨੇ 4 ਚਫੇਰੇ ਜੁੱਤੀ ਕੋਈ ਇੱਧਰੋਂ ਵਰ ਰਹੀ ਹੈ ਕੋਈ ਉੱਧਰੋਂ ਵਰ ਰਹੀ ਹੈ। ਮੋਦੀ ਤਾਂ ਹੁਣ ਜੈ ਸ਼ੰਕਰ ਨੂੰ 3 ਦਿਨ ਹੋ ਗਏ ਨੇ ਅਮਰੀਕਾ 'ਚ, 7 ਦਿਨ ਉਹਨੇ ਰਹਿਣਾ। ਤੁਹਾਨੂੰ ਕਿਤੇ ਕੋਈ ਚੂੰ ਚੀਂ ਕਿਤੇ ਕੋਈ ਆਵਾਜ਼ ਸੁਣਦੇ ਨਹੀਂ ਤਾਂ ਕਿਵੇਂ ਜਿਹੜੇ ਨੇ ਉਹ ਮਾਰਦੇ ਦਮਾਮੇ, ਕਦੇ ਇੱਧਰ ਨੂੰ ਤੁਰਦੇ ਸੀ ਕਦੇ ਉੱਧਰ ਨੂੰ ਤੁਰਦੇ ਸੀ। DC 'ਚ ਹੋ ਗਿਆ, ਦੂਜਾ ਹੋ ਗਿਆ। ਹੁਣ ਉਹ ਮੂੰਹ 'ਚੋਂ ਉਹ ਬਾਗਚੀ ਕੇ ਕੌਣ ਹੈ, ਉਹ ਇੱਕ ਬੋਣਾ ਜਿਹਾ ਫੋਰਨ ਆਫਿਸ ਦਾ ਇਹਨਾਂ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ, ਉਹਨੂੰ ਬਿਠਾਇਆ ਹੁੰਦਾ ਬਰੀਫਿੰਗ ਕਰਨ ਦੇ ਲਈ। ਨਾ ਮੋਦੀ ਬੋਲਿਆ। ਜੈ ਸ਼ੰਕਰ ਅਮਰੀਕਾ ਦੀ ਧਰਤੀ 'ਤੇ ਵੀ 2-3 ਦਿਨ ਤੋਂ ਤੁਸੀਂ ਸਾਰਾ ਅਮਰੀਕਨ ਮੀਡੀਆ ਉਹਨਾਂ 'ਚ ਕ੍ਰੈਡੀਬਲ, ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, LA ਟਾਈਮਸ, ਵਾਲ ਸਟਰੀਟ ਜਰਨਲ, ਬਲੂਮਬਰਗ ਔਰ ਕਿੰਨੇ TV ਚੈਨਲ ਔਰ ਦੂਜੇ ਤੀਜੇ ਕਰ ਲਓ, ਇਹਨਾਂ ਦੀ ਕਿਤੇ ਆਵਾਜ਼ ਨਹੀਂ ਸੁਣਦੀ। ਇਹਨਾਂ ਦਾ ਐਂਬੈਸਡਰ ਨੂੰ ਵੀ ਸੱਪ ਸੁੰਘਿਆ ਹੋਇਆ, ਦੂਜਿਆਂ ਨੂੰ ਕੀ ਹੈ। ਸੋ ਇਹ ਉਹਨੂੰ ਲੋਕ ਕੀ ਰੱਖਣਾ ਚਾਹੁੰਦੇ ਨੇ ਕਿ ਭਾਈ ਉਹ ਮੂੰਹ ਬੋਲੇ ਨਾ, ਪਰ ਅਸੀਂ ਕੱਲ ਬੋਲਾਂਗੇ ਕਿਉਂਕਿ ਜਦੋਂ ਪੰਥ ਇਕੱਠਾ ਹੁੰਦਾ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਨੇ ਵੀ ਜਿਹੜਾ ਹੈ ਉਹ ਪ੍ਰੋਟੈਸਟ ਕਰਨਾ। ਅਸੀਂ ਦੇਖਾਂਗੇ ਜੇ ਨਾਲ ਸਾਡਾ ਸਪੇਸ ਹੈ ਤਾਂ ਵਿੱਚੋਂ ਬੈਰੀਕੇਡ ਚੁੱਕ ਦਿਆਂਗੇ। ਸੋ ਉਸ ਨੂੰ TV 84 ਦੀ ਟੀਮ ਸਾਡੀ ਕਵਰ ਕਰੇਗੀ। ਸੋ ਅਸੀਂ ਇਹ ਹਾਲਾਂ ਮੌਸਮ ਸ਼ਾਇਦ ਸਵੇਰੇ ਥੋੜਾ ਬਹੁਤ ਟਾਈਮ ਨਹੀਂ ਦਾ ਹੋਏ, ਲੇਕਿਨ ਸਾਨੂੰ ਜਦੋਂ ਜਿਹੜੀਆਂ ਕੌਮਾਂ ਆਪਣੀ ਆਜ਼ਾਦੀ ਦੇ ਮਿਸ਼ਨ ਤੇ ਨਿਕਲਦੀਆਂ ਨੇ ਉਹਨਾਂ ਨੂੰ ਕੋਈ ਝੱਖੜ, ਤੂਫਾਨ, ਵਾਵਰੋਲਾ ਐ ਜਾਂਦਾ, ਉਹਨੂੰ ਵਾਵਰੋਲਾ ਵੀ ਨਹੀਂ, ਹਾਲਾਂ ਵਾਵਰੋਲਾ ਚੁੱਕ ਕੇ ਤੁਹਾਨੂੰ 5 ਮੀਲ ਦੂਰ ਸੁੱਟ ਦਿੰਦਾ। ਲੇਕਿਨ ਸਿੱਖ ਕਦੇ ਰੁਕੇ ਨਹੀਂ, ਝੁਕੇ ਨਹੀਂ। ਇਹੀ ਸਾਡੀ ਬਿਊਟੀ ਹੈ। ਔਰ ਉਹਨਾਂ 'ਚ ਵੀ ਮੈਂ ਜਦੋਂ ਇੰਡੀਅਨ ਮੀਡੀਆ ਲਾਈਨ ਵਾਲਾ ਦੇਖਦਾ ਉਹਨਾਂ ਦੇ ਯੂਟਿਊਬਰ ਜਾਂ ਦੂਜੇ, ਉਹਨਾਂ 'ਚੋਂ 1-2 ਤੁਹਾਨੂੰ ਐਸੇ ਮਿਲ ਜਾਣਗੇ ਬਹੁਤ ਸਾਰੇ, ਉਹਨਾਂ 'ਚੋਂ ਜਾਟ ਨੇ, ਉਹ ਕਹਿੰਦੇ ਨੇ ਵੀ ਇਹ ਬੜਾ ਮੂਰਖਤਾ ਕਰ ਲਈ ਇਹਨੇ, ਅਜੀਤ ਡੋਵਲ ਨੇ ਮਰਵਾਤਾ ਇਹਨਾਂ ਨੂੰ, ਮੋਦੀ ਔਰ ਅਮਿਤ ਸ਼ਾਹ ਨੂੰ, ਵੀ ਇਹ ਤਾਂ ਐਨ ਆਪਣੇ ਰਸਤੇ ਤੁਰੇ ਜਾਂਦੇ ਸੀ। ਕਹਿੰਦਾ ਵੀ ਇਹ ਆਪਣਾ ਬੜਾ ਸਪਾਈਮੈਨ ਬਣਨ ਦੇ ਨਾਤੇ ਇਹਨੇ ਸਿੱਖਾਂ ਨੂੰ ਬਾਹਰਲਿਆਂ ਨੂੰ ਹੱਥ ਪਾਇਆ। ਤੇ ਉਹ ਅੱਜ ਇੱਕ ਮੋਟੂ ਜਿਹਾ ਹੈਗਾ ਉਹਨਾਂ ਦਾ
ਕਰ ਰਿਹਾ ਸੀ, ਹਾਲਾਂਕਿ ਹੈ ਤਾਂ ਸਾਰੇ ਇੰਡੀਅਨ ਪੈਟਰੀਓਟ ਨੇ। ਉਹਨਾਂ ਨੇ ਕਿਹਾ ਵੀ ਇਹ ਸਿੱਖ ਜਿਹਦੇ ਪਿੱਛੇ ਪੈ ਜਾਣ ਨਾ ਉਹਨੂੰ ਛੱਡਦੇ ਨਹੀਂ ਹੈ, ਤੇ ਇਹ ਹੁਣ ਇਹਨਾਂ ਦੇ ਲਈ ਸੌਖਾ ਨਹੀਂ ਹੋਣਾ, ਇਹਨਾਂ ਨੂੰ ਜਿਹੜਾ ਹੈ ਉਹ ਸਿੱਖਾਂ ਨੇ ਛੱਡਣਾ ਨਹੀਂ ਹੈ ਕਿ ਵੀ ਇਹ ਸਾਰੇ। ਔਰ ਇਹੀ ਗੱਲ ਉਹ ਸਤਪਾਲ ਮਲਿਕ ਜਿਹੜਾ ਮੇਘਾਲਿਆ ਦਾ ਵੀ ਗਵਰਨਰ ਰਿਹਾ, ਜੰਮੂ कश्मीर ਦਾ ਵੀ, वो कहना भी मैंने मोदी को डरा दिया था। मैंने कहा वो सिख लड़का 21 साल उसके पीछे रह गया माइक्रो एडवायर के, उसको वहाँ जाके मारा, छोड़ा नहीं। इंदिरा गांधी, अरुण नेहरू ने मुझे बताया, वो मेरा दोस्त था, कि भाई इंदिरा गांधी ने मृत्युंजय यज्ञ भी करवाया शिव जी का, लेकिन सिखों ने छोड़ा नहीं उसको। वैद्या को जाके पुणे में मारा। तो मैंने मोदी को कहा भाई तुम ये समझ जाओ ये किसान हैं, सिख हैं, मार जाओ। कहना फिर वो पगड़ी बांध के गुरुद्वारों में घूमने लगा। सो मतलब ये है कि भी इन्हां नूं ये गल दी जिहड़ी है वो शर्म, क्योंकि हुण अजीत डोवाल जिहड़ा है ये उहदी लाइन ही है अल्टीमेटली। मोदी, अमित शाह, अजीत डोवाल, जदों असीं इस खूनी तिकड़ी का जिक्र करते हैं तो हुण बाहर जिहड़े ने, क्योंकि वो कल्ला नैशनल सिक्योरिटी एडवाइजर ही नहीं है, कैबिनेट रैंक है, विच भी बैठदा है, सारे जिन्ने बाहर रॉ दे डेस्क ने, IB, रॉ, NSA, वो सारे उहदे थल्ले ही ने। NSA का चीफ भी दिनकर गुप्ता। हुण जिहड़ा उत्थों पवन कुमार कढ़िया वो रॉ दा इंटैलीजेंस डेस्क का इंचार्ज। हुण अमरीका च इन्हां दी मैं यही देख रहा सी कवरेज दा वायर दी, वो 2-3 महीने तो जिहड़ी रॉ डेस्क दी खाली पई है, क्योंकि अमरीका वाले उन्होंने कहा कैनेडाज एक्यूजेशन इज़ अनलाइकली टू इंक्रीज confidence levels for reasons not clear. The RA station chief's post in Washington DC, which fell vacant a few months ago, is yet to be filled as the host government is yet to agree to India's nomination. ਹੁਣ ਵਾਸ਼ਿੰਗਟਨ DC ਚ ਕਿਹੜਾ RA ਦਾ ਚੀਫ ਭੇਜਿਆ ਇਹਨਾਂ ਨੇ, ਉਹ ਬੈਠਾ ਹੈ ਆ ਕੇ, ਇੰਡੀਅਨ ਜਿਹੜੀ US ਗਵਰਨਮੈਂਟ ਹੈ ਉਹਦੇ ਕ੍ਰੈਡੈਂਸ਼ੀਅਲਸ ਐਕਸੈਪਟ ਨਹੀਂ ਕਰ ਰਹੀ, ਕਿਉਂਕਿ ਇਹ ਗੱਲ ਪਹਿਲਾਂ ਕੈਨੇਡਾ ਦੇ ਕੰਟੈਕਸਟ ਵੀ ਆਈ ਸੀ। ਉਹ ਇਹਨਾਂ ਨੇ ਬਾਅਦ 'ਚ ਇੰਡੀਅਨ ਫੋਰਨ ਮਿਨਿਸਟਰੀ ਨੇ ਵੀ ਕਿਹਾ, ਜਿਨ੍ਹਾਂ ਨੇ ਉਹਨਾਂ ਦੀ ਪੰਜਾਬ ਪੁਲਿਸ 'ਚ ਜਾਂ ਇੰਟੈਲੀਜੈਂਸ ਬਿਊਰੋ 'ਚ ਪੰਜਾਬ ਜਾਂ ਕਸ਼ਮੀਰ 'ਚ ਹਿਊਮਨ ਰਾਈਟਸ ਵਾਇਲੇਸ਼ਨਸ ਕੀਤੀਆਂ ਸੀ, ਉਹਨਾਂ ਨੇ ਕੈਨੇਡਾ ਨੇ ਵੀਜ਼ਾ ਨਹੀਂ ਸੀ ਦਿੱਤਾ। ਕਈ ਸਾਲ ਤੋਂ ਉਹ ਡਿਨਾਈ ਕਰ ਰਹੇ ਸੀ ਔਰ ਇੰਡੀਅਨ ਪ੍ਰੈਸ਼ਰ ਪਾ ਰਹੇ ਸੀ। ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਪਹਿਲਾਂ ਉਹ ਬੈਕਗਰਾਊਂਡ ਚੈੱਕ ਕਰਾਂਗੇ। ਹੁਣ ਜਿਹੜਾ ਉਹਦਾ ਨਾਂ ਤਾਂ ਨਹੀਂ ਆ ਰਿਹਾ ਕਿ ਵੀ ਕੌਣ ਹੈ, ਤਾਂ ਕੁਦਰਤੀ ਕੈਨੇਡੀਅਨ ਗਵਰਨਮੈਂਟ ਨੇ ਲੀਕ ਕੀਤਾ ਜਾਂ ਕਿਵੇਂ, ਕਿ ਪਵਨ ਕੁਮਾਰ ਰਾਏ, ਔਰ ਸਾਹਮਣੇ ਆ ਗਿਆ ਵੀ ਪਵਨ ਕੁਮਾਰ ਰਾਏ ਤਾਂ ਪੰਜਾਬ 'ਚ 4 ਜ਼ਿਲ੍ਹਿਆਂ ਦਾ SSP ਹੁੰਦੇ ਆ, ਕਿੰਨੇ ਟਾਰਚਰ, ਵਾਇਲੈਂਸ, ਦੂਜੇ ਕੇਸ ਕੀਤੇ ਨੇ। ਹੁਣ ਉਹ ਜਾ ਕੇ ਉੱਥੇ ਸਿਕਿਉਰਿਟੀ ਮੰਗ ਰਿਹਾ ਵੀ ਮੈਨੂੰ ਸਿੱਖਾਂ ਨੇ ਛੱਡਣਾ ਨਹੀਂ ਹੈ, ਮੈਨੂੰ ਸਿਕਿਉਰਿਟੀ ਦਿਓ। ਹੁਣ ਇੱਥੇ ਜਿਹਨੂੰ ਜਿਹੜਾ ਡੈਸਕ ਹੈ ਔਰ ਇਹ ਇਹਨਾਂ ਦੀ ਜਿਹੜੀ ਮੇਨ ਪਬਲੀਕੇਸ਼ਨ ਹੈ ਦਾ ਵਾਇਰ, ਉਹਨਾਂ ਦੀ ਖਬਰ ਹੈ ਕਿ ਵੀ ਜਿਹੜਾ ਰਾਹ ਦਾ ਜਿਹੜਾ ਉਹਨਾਂ ਨੇ ਖਾਲੀ ਛੱਡਿਆ, ਕਿਉਂਕਿ ਉਹ ਸਾਰੇ ਦੇ ਵਿੱਚ ਉਹਦੇ ਕ੍ਰੈਡੈਂਸ਼ੀਅਲਸ ਨੂੰ ਅਮਰੀਕਾ ਵਾਲੇ ਅਪਰੂਵ ਨਹੀਂ ਕਰ ਰਹੇ। ਸੋ ਇਸ ਸਾਰੇ ਚੋਂ ਰੇਸ ਦਾ ਹੈਡਲਾਈਨ ਇਹ ਹੈ ਕਿ ਕੈਨੇਡਾਜ਼ ਐਲੀਗੇਸ਼ਨ creates a dissonance in the post-G20 narratives about India. Delhi wants to be seen rubbing shoulders at the high table with G7 even as it claims the leadership of the global south. Greater influence brings a higher bar and more scrutiny. ਕਿ G20 ਨਾਲ ਉਹ ਸਮਝਦੇ ਸੀ ਅਰਸ਼ ਤੇ, ਹੁਣ ਅਸੀਂ G7 ਵਾਲਿਆਂ ਦੇ ਨਾਲ ਆਪਣੇ ਮੋਢੇ ਰਗੜੇ ਨੇ। ਉਹਨਾਂ ਨੇ ਫਿਰ ਉਹ ਇਹ ਗੱਲ ਜਿਹੜੀ ਅੰਗਰੇਜ਼ੀ ਐਕਸਪ੍ਰੈਸ਼ਨ ਹੈ ਕਿ ਵੀ ਜੇ ਤੁਸੀਂ ਹਾਥੀਆਂ ਦੇ ਨਾਲ ਯਾਰੀ ਪਾਉਣੀ ਹੈ ਤੇ ਦਰਵਾਜ਼ੇ ਵੱਡੇ ਹਾਂ, ਫਿਰ ਜਿਹੜੀ ਡਿਊਟੀ ਦਾ ਦਰਵਾਜ਼ਾ ਜਿਹੜਾ ਹੈ ਉਹ ਤੁਹਾਨੂੰ ਖੁੱਲਾ ਹੀ ਰੱਖਣਾ ਪੈਣਾ। ਮਤਲਬ ਇਹ ਹੈ ਵੀ ਮੋਰ ਸਕਰੂਟਨੀ, ਕਿ ਵੀ ਤੁਸੀਂ ਉਹ ਕਹੋ ਜੀ ਸ਼ੇਅਰਡ ਵੈਲਿਊਜ਼, ਅਮਰੀਕਾ ਕੈਨੇਡਾ ਸ਼ੇਅਰ ਤੁਹਾਡੀਆਂ ਕਿੱਥੋਂ ਸ਼ੇਅਰਡ ਵੈਲਿਊਜ਼ ਹੋ ਗਈਆਂ ਬਈ। ਇਹ ਹਿਊਮਨ ਰਾਈਟਸ, ਮਾਈਨੋਰਟੀਜ਼ ਦੇ ਹੱਕ, ਫਰੀडम ਆਫ ਪ੍ਰੈਸ, ਜੇ ਇਹ 3 ਕ੍ਰਾਈਟੇਰੀਆ ਹੀ ਰੱਖ ਲਏ ਜਾਣ, ਜਿਹੜੇ ਬਾਈਡਨ ਨੇ ਜਿਹਨੂੰ G20 ਵੇਲੇ ਦਿੱਲੀ 'ਚ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ ਗਈ, ਉੱਥੋਂ ਨਿਕਲਦੇ ਆ ਵਿਤਨਾਮ 'ਚ ਆ ਕੇ ਜਦੋਂ ਉਹਨੇ ਪ੍ਰੈਸ ਕਾਨਫਰੰਸ ਕੀਤੀ, ਇਹੀ 3 ਗੱਲਾਂ ਉਹਨੇ ਕਹੀਆਂ ਕਿ ਭਾਈ ਇਹ ਜਿਹੜੀ ਡੈਮੋਕ੍ਰੇਸੀ, ਜਮਹੂਰੀਅਤ ਹੈ, ਮਾਈਨੋਰਟੀਜ਼ ਦੀ ਪ੍ਰੋਟੈਕਸ਼ਨ ਹੈ, ਹਿਊਮਨ ਰਾਈਟਸ ਨੂੰ ਤੁਸੀਂ ਵਾਇਓਲੇਟ ਨਹੀਂ ਕਰ ਸਕਦੇ, ਤੁਸੀਂ ਜਿਹੜਾ ਉਹ ਫਰੀडम ਆਫ ਪ੍ਰੈਸ ਨੂੰ ਕਰਬ ਨਹੀਂ ਕਰ ਸਕਦੇ। ਹੁਣ ਇਸ ਤੋਂ ਵੱਡੀ ਕੀ ਫਰੀडम ਆਫ ਪ੍ਰੈਸ ਦੀ ਨੂੰ ਕਰਬ ਕਰਨਾ ਹੈ ਕਿ ਬਈ ਉੱਥੇ ਉਹ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ। ਹੁਣ ਇਸ ਸਾਰੇ ਦੇ ਚਲਦਿਆਂ ਜਿਹੜੀ ਬਹੁਤ ਸਾਰੀ ਕਵਰੇਜ ਅਸੀਂ ਇਸ ਸਾਰੇ 'ਚ ਦੇਖਿਆ, ਬਹੁਤ ਸਾਰੀਆਂ ਸਟੋਰੀਜ਼ ਨੇ, ਉਹਨਾਂ ਨੂੰ ਮੈਂ ਕੱਲੇ ਨੂੰ ਡਿਸਕਸ ਨਹੀਂ ਕਰ ਸਕਦੇ, ਪਰ ਜਿਹੜੀ ਕੁੜਿੱਤਣ ਹੈ ਉਹ ਤਾਂ ਵਧੀ ਅੱਜ ਕੈਨੇਡਾ ਨੇ ਅਗੇਨ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਕੈਨੇਡਾ ਅਪਡੇਟਸ ਟਰੈਵਲ ਐਡਵਾਈਜ਼ਰੀ, ਆਸਕ ਇਟਸ ਸਿਟੀਜ਼ਨਸ ਇਨ ਇੰਡੀਆ ਟੂ ਸਟੇ ਵਿਜੀਲੈਂਟ ਐਂਡ ਐਕਸਰਸਾਈਜ਼ ਕੌਸ਼ਨ।
ਉਹਨਾਂ ਨੇ ਕਿਹਾ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ, ਹਾਲਾਂਕਿ ਇੰਡੀਆ ਨੇ ਤਾਂ ਆਪਣੇ ਮਿਸ਼ਨ ਸਾਰੇ ਉਹਨਾਂ ਨੂੰ ਹਦਾਇਤ ਗਲੋਬਲੀ ਕਰਤੀ ਵੀ ਕਿਸੇ ਨੂੰ ਇੰਡੀਆ ਦਾ ਵੀਜ਼ਾ ਨਹੀਂ ਦੇਣਾ। ਕੈਨੇਡਾ ਨੇ ਇਹ ਨਹੀਂ ਕਿਹਾ ਹੈ, ਕੈਨੇਡਾ ਨੇ ਉੱਥੋਂ ਕਿਸੇ ਦਾ ਵੀਜ਼ਾ ਨਹੀਂ ਰੋਕਿਆ ਹੈ। ਲੇਕਿਨ ਕੈਨੇਡਾ ਨੇ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉੱਥੇ ਗਏ ਹੋਏ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਜਿਹੜਾ ਚੁਕੰਨੇ ਰਹੋ, ਵਿਜੀਲੈਂਟ ਰਹੋ, ਕਿਉਂਕਿ ਇਹ ਜਿਹੜਾ ਇਨ ਦਾ ਕੰਟੈਕਸਟ ਆਫ ਰੀਸੈਂਟ ਡਿਵੈਲਪਮੈਂਟਸ ਇਨ ਕੈਨੇਡਾ ਐਂਡ ਇੰਡੀਆ there are calls for protests and some negative sentiment towards Canada on social media. Please remain vigilant and exercise caution. ਕਿ ਵੀ ਧਿਆਨ ਰੱਖੋ ਕਿਉਂਕਿ ਬਹੁਤ ਨਫ਼ਰਤ ਫੈਲਾਈ ਜਾ ਰਹੀ ਹੈ। ਈਵਨ ਮੈਨੂੰ ਹੈਰਾਨੀ ਹੋਈ ਵੀ ਉਹਨਾਂ ਦਾ ਇੱਕ ਡਿਪਲੋਮੈਟ ਇਹ ਟੀਵੀ ਚੈਨਲ ਤੇ ਬੈਠ ਕੇ ਕਹਿ ਰਿਹਾ ਹੈ, ਕਹਿੰਦਾ ਜੀ ਜਸਟਨ ਟਰੂਡੋ ਜਿਹੜੇ ਡਿਨਰ ਤੇ ਨਹੀਂ ਆਇਆ ਜਿਹੜਾ ਸ਼ਾਮ ਨੂੰ ਇੰਡੀਅਨ ਪ੍ਰੈਜ਼ੀਡੈਂਟ ਨੇ ਦਿੱਤਾ ਹੈ, ਕਿਉਂਕਿ ਉਹਨੇ ਡਰੱਗ ਦੀ ਇੰਨੀ ਕੁ ਓਵਰਡੋਜ਼ ਲਈ ਹੋਈ ਸੀ ਕਿ ਬਈ ਉਹ ਸੰਭਲ ਹੀ ਨਹੀਂ ਸੀ ਪਾ ਰਿਹਾ। ਇਸ ਲਈ ਉਹਨਾਂ ਨੇ ਕਿਹਾ ਵੀ ਜਹਾਜ਼ ਨਹੀਂ ਖਰਾਬ ਹੋਇਆ, ਉਹ ਇੰਡੀਅਨ ਕੁੱਤਿਆਂ ਨੇ ਸੂੰਘਿਆ, ਉਹ ਜਹਾਜ਼ ਡਰੱਗਸ ਦਾ ਭਰ ਕੇ ਲਿਆ ਰਿਹਾ ਸੀ ਕੈਨੇਡਾ। ਹੁਣ ਜਦੋਂ ਤੁਸੀਂ ਡਿਪਲੋਮੈਟ ਐਕਸ ਡਿਪਲੋਮੈਟ, ਸੋ ਜਦੋਂ ਇਸ ਲੈਵਲ ਦੀ ਨਫ਼ਰਤ ਔਰ ਸਿੱਖਾਂ ਦੇ ਖਿਲਾਫ ਤਾਂ ਜੋ ਮਾਹੌਲ ਬਣਿਆ ਉਹ ਤਾਂ ਰੱਬ ਹੀ ਰੱਖਿਆ, ਕਿਉਂਕਿ ਇਸ ਕਿਸਮ ਦਾ ਮਾਹੌਲ ਅਸੀਂ ਦੇਖਦੇ ਹਾਂ 80s ਦੇ ਵਿੱਚ ਵੀ ਜਿਹੜਾ ਹੈ। ਹਾਲਾਂਕਿ ਇੱਕ ਪਾਸੇ ਕਹਿ ਰਹੇ ਨੇ ਕਿ ਜੀ 15% ਤੋਂ ਜ਼ਿਆਦਾ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ, ਕੈਨੇਡਾ ਵਾਲੇ ਬਾਹਰਲੇ ਚਾਹੁੰਦੇ ਨੇ ਉਹ ਬਣਾ ਲੈਣ। ਲੇਕਿਨ ਦੂਸਰੇ ਪਾਸੇ ਇੱਕ ਡਰ ਖਾਸ ਤੌਰ 'ਤੇ ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਬੈਠੇ ਸਿੱਖ ਨੇ ਉਹਨਾਂ ਦੇ ਵਿੱਚ ਇੱਕ ਖੌਫ ਵੀ ਹੈ। ਜਿਵੇਂ ਮੈਂ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਇੱਕ ਬਜ਼ੁਰਗ ਆਏ ਮਿਲਣ ਔਰ ਮੈਨੂੰ ਕਹਿਣ ਲੱਗੇ ਕਿ ਜੀ ਹਾਲਾਂ ਉਹ ਖੁਦ ਸਿੱਖੀ ਸਰੂਪ 'ਚ ਨਹੀਂ ਸੀ, ਮੇਰੇ ਪੋਤੇ ਦੋ ਜਿਹੜੇ ਨੇ ਉਹ ਡਾਕਟਰੀ ਕਰਦੇ ਨੇ ਮਨੀਪਾਲ ਕਰਨਾਟਕਾ ਦੇ ਵਿੱਚ, ਜਿੱਥੋਂ ਵੀ ਕਈ ਜਾਂਦੇ ਨੇ। ਉਹ ਸਪੈਸ਼ਲ ਇੱਕ ਜਿਹੜਾ ਹੈ ਡੋਨੇਸ਼ਨ ਬੇਸਡ ਵੀ ਹੁੰਦਾ, ਜੋ ਕਹਿੰਦਾ ਜੀ ਉਹ ਸੋਹਣੇ ਸਿੱਖੀ ਸਰੂਪ 'ਚ ਨੇ ਤੇ ਉਹਨਾਂ ਨਾਲ ਗੱਲ ਹੋ ਰਹੀ, ਉਹ ਬਹੁਤ ਘਬਰਾਏ ਹੋਏ ਨੇ। ਉਹ ਕਹਿੰਦੇ ਨੇ ਜੀ ਸਾਰੇ ਫੈਲੋ ਸਟੂਡੈਂਟ ਵੀ ਕਹਿੰਦੇ ਨੇ ਵੀ ਤੁਸੀਂ ਜਾਓ ਆਪਣੇ ਖਾਲਿਸਤਾਨ, ਜੀ ਉਹ ਹਰਾਸ ਕਰ ਰਹੇ ਨੇ। ਸੋ ਮਤਲਬ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਵਰਤਾਰਾ ਹੋਏਗਾ, ਕਿਉਂਕਿ ਜੇ ਮੋਦੀ ਸਰਕਾਰ ਨੇ ਇਹ ਫੈਸਲਾ ਕੀਤਾ ਵੀ ਉਹਨਾਂ ਨੇ 2024 ਦੀਆਂ ਚੋਣਾਂ ਐਂਟਾਈ ਸਿੱਖ ਜਾਂ ਦੂਸਰੇ ਨੈਰੇਟਿਵ ਵਿੱਚੋਂ ਕੱਢਣੀਆਂ ਤੇ ਫਿਰ ਇਹ ਨਫ਼ਰਤ ਹੋਰ ਵੀ ਵਧੇਗੀ, ਵਾਇਲੈਂਸ ਵੀ ਹੋਏਗੀ। ਕੋਈ ਕਾਨਪੁਰ ਨਾਲ ਰਿਲੇਟਡ ਅੱਜ ਰੋਡ ਰੇਜ ਦੀ ਖਬਰ ਵੀ ਸੀ ਕਿ ਕੋਈ ਬੀਜੇਪੀ ਲੀਡਰ ਦੇ ਨਾਲ ਕੋਈ ਗੱਡੀ ਵੱਜੀ ਕਿਸੇ ਸਿੱਖ ਪਰਿਵਾਰ ਦੀ ਤਾਂ ਉਹਦੇ ਤੇ ਹਮਲਾ ਕਰਕੇ ਉਹਦੀ ਅੱਖ ਕੱਢਤੀ। ਸੋ ਇਸ ਕਿਸਮ ਦੀਆਂ ਘਟਨਾਵਾਂ ਅਸੀਂ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਣਗੀਆਂ। ਲੇਕਿਨ ਇਸ ਦੇ ਨਾਲ ਨਾਲ ਜਿਹੜਾ ਹੁਣ ਪਹਿਲੇ ਤਾਂ ਸੀ ਕਿ ਜਸਟਨ ਟਰੂਡੋ ਨੂੰ ਘੇਰੋ, ਉਹਨੂੰ ਕਹੋ ਜੀ ਇਹ ਬੇਵਕੂਫ ਹੈ, ਇਹ ਬਿਲਕੁਲ ਇਹਨੂੰ ਪਤਾ ਹੀ ਨਹੀਂ ਹੈ। ਫਿਰ ਪਹਿਲਾਂ ਹੋਇਆ ਜੀ ਸਿੱਖਾਂ ਦੀਆਂ ਵੋਟਾਂ ਲੈਣ ਲਈ, ਉਹ ਕਿਸੇ ਨੇ ਕਿਹਾ ਕਿ ਹਿੰਦੂ ਆਬਾਦੀ ਹੁਣ ਜ਼ਿਆਦਾ ਹੈ ਕੈਨੇਡਾ 'ਚ ਤੇ ਸਿੱਖ ਤਾਂ 2% ਰਹੇ, ਵੋਟਾਂ 98% ਗੋਰਿਆਂ, ਕਾਲਿਆਂ, ਪੀਲਿਆਂ, ਹਰਿਆਂ ਸਾਰਿਆਂ ਨੇ ਪਾਉਣੀਆਂ ਨੇ। ਉਹਨੇ 2% ਉਹ ਸਿੱਖਾਂ ਦਾ ਪ੍ਰਾਈਮ ਮਿਨਿਸਟਰ ਹੈ। ਫਿਰ ਜੇ ਅਸੀਂ ਫੇਅਰਲੀ ਦੇਖੀਏ ਕਿ ਵੀ ਹੁਣ NDP ਜਿਸ ਪਾਰਟੀ ਨੂੰ ਜਗਮੀਤ ਸਿੰਘ ਲੀਡ ਕਰਦਾ ਹੈ ਉਹ ਤਾਂ ਅੰਮ੍ਰਿਤਧਾਰੀ ਸਿੱਖ ਹੈ। ਸੋ ਜਿਹੜੇ ਈਵਨ ਸਿੱਖ ਵੀ ਨੇ ਉਹ ਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਧਿਓਂ ਜ਼ਿਆਦਾ NDP ਨੂੰ ਪਾਉਂਦੇ ਨੇ ਵੋਟ, ਕਿਉਂਕਿ NDP 'ਚ ਤਾਂ ਉਹਨਾਂ ਦਾ ਆਪਣਾ ਲੀਡਰ ਬੈਠਾ ਹੈ। ਵੈਸੇ ਵੀ NDP ਆਮ ਮਜ਼ਦੂਰਾਂ ਵਰਕਰਾਂ ਦੇ ਲਈ ਹਮਾਇਤ ਦੀ ਗੱਲ ਕਰਨ ਵਾਲੇ ਸੀ। ਸੋ ਇਹ ਇੱਕ ਪ੍ਰੋਪੇਗੈਂਡਾ ਹੈ, ਇਹ ਵੀ ਕਰਤਾ। ਲੇਕਿਨ ਹੁਣ ਜਿਹੜਾ ਖੁੱਲ੍ਹ ਕੇ ਜਿਹੜੀ ਗੱਲ ਇਹਨੇ ਕਹੀ ਹੈ, ਸੈਕਟਰੀ ਆਫ ਸਟੇਟ ਅਮਰੀਕਾ ਦੇ ਐਂਟਨੀ ਬਲਿੰਕਨ, ਅਮਰੀਕਾ ਦਾ ਐਂਬੈਸਡਰ ਜਿਹੜਾ ਕੈਨੇਡਾ 'ਚ, ਉਹ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦੇ, ਕਿ ਅਮਰੀਕਾ ਚਟਾਨ ਵਾਂਗ ਇਹੀ ਨਹੀਂ ਵੀ ਕੈਨੇਡਾ ਦੇ ਨਾਲ ਖਲੋਤਾ ਹੈ। ਉਹਨਾਂ ਨੇ ਇਹੀ ਇੰਕਸ਼ਾਫ ਕੀਤਾ ਹੈ ਕਿ ਅਸੀਂ ਜਿਹੜੀ ਹੈ ਇੰਟੈਲੀਜੈਂਸ ਕੈਨੇਡਾ ਨੂੰ ਦਿੱਤੀ। ਫਿਰ ਉਹਨਾਂ ਨੇ ਆਪਣੀ ਸਿਗਨਲ ਔਰ ਦੂਜੀ ਹਿਊਮਨ ਐਂਡ ਟੈਕਨੋਲੋਜੀ ਦੇ ਆਧਾਰ ਦੇ ਉੱਤੇ ਜਿਹੜਾ ਇਸ ਸਾਰੇ ਨੂੰ ਕਨਫਰਮ ਕੀਤਾ। ਔਰ ਇਨ ਦਾ ਮੀਨ ਟਾਈਮ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਗਿਆ 18 ਜੂਨ ਨੂੰ। ਔਰ ਇਹ ਸਾਰੀਆਂ ਜਦੋਂ ਤੁਸੀਂ ਦੇਖਦੇ ਹੋ ਇਹਦੀ ਕਵਰੇਜ ਦੇ ਲਿਹਾਜ਼ ਨਾਲ, ਔਰ ਫਿਰ ਦਾ ਪ੍ਰਿੰਟ ਇਹਨਾਂ ਦੀ ਪਬਲੀਕੇਸ਼ਨ ਹੈ, ready to cooperate if Canada presents evidence, India reaches out to US, UK, Australia। ਹੁਣ ਉਹਨਾਂ ਦੀ ਹੋਸ਼ ਟਿਕਾਣੇ ਆਣੀ ਸ਼ੁਰੂ ਹੋਈ ਹੈ ਥੋੜੀ ਥੋੜੀ ਕਿ ਇਹਦੇ ਕਨਸੀਕੁਐਂਸਿਸ ਨੇ। ਇਹ ਐਵੇਂ ਨਹੀਂ ਤੁਸੀਂ ਅੱਜ ਹੀ ਕਰਨ ਥਾਪਰ ਨੇ ਇੱਕ ਯੇਲ ਯੂਨੀਵਰਸਿਟੀ ਦਾ ਅਸਿਸਟੈਂਟ ਪ੍ਰੋਫੈਸਰ ਸੀ ਸੁਸ਼ਾਂਤ ਸਿੰਘ ਕੇ ਕੀ ਨਾਂ ਸੀਗਾ ਉਹਦੇ ਨਾਲ, ਉਹਨੇ ਬੜਾ ਕਲੀਅਰਲੀ ਪਿਕਚਰ ਉਹਨੇ ਕਿਹਾ ਇਹ ਐਵੇਂ ਨਹੀਂ ਹੈ, ਇਹ ਜੋ ਵੀ ਅਮਰੀਕਾ ਨੇ ਜਾਂ ਦੂਜਾ ਕੀਤਾ ਹੈ ਇਹ ਪਲਾਨਡ ਹੈ ਔਰ ਇਹਨਾਂ ਨੇ ਇਹ ਫੜੇ ਗਏ ਨੇ ਔਰ ਇਹਦੇ ਲਈ ਇਹਦੀ ਜਵਾਬਦੇਹੀ ਹੋਏਗੀ। ਦੇ ਕਾਂਟ ਰਨ ਅਵੇ, ਦੇ ਹੈਵ ਟੂ ਕਮ ਬੈਕ ਵਿਦ ਦਾ ਐਵੀਡੈਂਸ। ਔਰ ਹੁਣ ਇੰਡੀਆ ਇਹ ਪ੍ਰਿੰਟ ਮੁਤਾਬਕ ਉਹ ਕਹਿ ਰਿਹਾ ਅਮਰੀਕਾ, UK, ਆਸਟ੍ਰੇਲੀਆ ਨੂੰ ਕਿ ਜੀ ਅਸੀਂ
ਤਿਆਰ ਹੈ ਜਿਹੜਾ ਉਸ ਲਈ ਕੋਆਪਰੇਟ ਕਰਨ ਦੇ ਲਈ। ਜੀ। ਔਰ ਨਾਲ ਦੀ ਨਾਲ ਜਿਹੜੀ ਈਵਨ ਨਿਊਯਾਰਕ ਟਾਈਮਸ ਅੱਜ ਕੱਲ੍ਹ ਪੂਰਾ ਛਾਇਆ ਹੋਇਆ ਸਾਰੇ ਹੀ ਹਲਕਿਆਂ 'ਚ। ਸਾਡੇ ਵੀਰ GC ਸਿੰਘ ਹਿਊਸਟਨ ਤੋਂ ਉਹ ਵੀ ਸਾਨੂੰ ਜਾਣਕਾਰੀ ਭੇਜਦੇ ਨੇ ਤੇ ਉਹਨਾਂ ਨੇ ਅੱਜ ਇਹਦਾ ਨਿਊਯਾਰਕ ਟਾਈਮਸ ਦਾ ਜ਼ਿਕਰ ਸਾਰੇ ਪਾਸੇ ਹੀ ਆ। ਔਰ ਈਵਨ ਕਰਨ ਥਾਪਰ ਵੀ ਜਦੋਂ ਇੰਟਰਵਿਊ ਕਰਦਾ ਉਹ ਮੈਕਸਿਮਮ ਜਿਹੜਾ ਉਹਨੂੰ ਨਿਊਯਾਰਕ ਟਾਈਮਸ ਨੂੰ ਕੋਟ ਕਰਦੇ ਨੇ। ਔਰ ਨਿਊਯਾਰਕ ਟਾਈਮਸ ਦੀ ਸਟੋਰੀ ਜਿਹਦੇ 'ਚ ਜੂਲੀਅਨ E. Barnes and Ian Austin ਦੀ ਹੈ, US provided Canada with intelligence on killing of Sikh leader, ਕਿ ਅਮਰੀਕਾ ਨੇ ਇੰਟੈਲੀਜੈਂਸ ਦਿੱਤੀ ਕੈਨੇਡਾ ਨੂੰ। ਅਮਰੀਕਨ ਇੰਟੈਲੀਜੈਂਸ gave assistance but communications intercepted by Canada were more definitive in linking India to the killing of Hardeep Singh Nijjar। ਇਹਨਾਂ ਨੇ ਇੰਟੈਲੀਜੈਂਸ ਦਿੱਤੀ ਕਿ ਇਵੇਂ ਹੋਣ ਲੱਗਾ, ਪਰ ਫਰਦਰ ਫਿਰ ਜਦੋਂ ਕੈਨੇਡਾ ਨੇ ਜਿਹੜੀ ਆ ਉਹਨੂੰ ਡੈਫੀਨੇਟ ਕੀਤਾ ਤੇ ਉਸ ਦੇ ਥੱਲੇ ਹੀ ਫਿਰ ਜਿਹੜਾ ਐਂਟਨੀ ਬਲਿੰਕਨ ਸੈਕਟਰੀ ਆਫ ਸਟੇਟ ਵਿਦੇਸ਼ ਮੰਤਰੀ ਅਮਰੀਕਾ ਦਾ ਜਿਹੜਾ ਬਹੁਤ ਪ੍ਰੋ ਇੰਡੀਆ ਸੀ, ਉਹਨੇ ਬੜਾ ਕਲੀਅਰਲੀ ਕਿਹਾ ਕਿ ਬਈ ਹੀ ਹੈਜ਼ ਕਾਲਡ ਔਨ ਇੰਡੀਆ ਟੂ ਕੋਆਪਰੇਟ ਵਿਦ ਦ ਕੈਨੇਡੀਅਨ ਇਨਵੈਸਟੀਗੇਸ਼ਨ। American officials have largely tried to avoid triggering any diplomatic blowback from India, but the disclosure of the involvement of US intelligence risks ensnaring Washington in the diplomatic battle between Canada and India at a time when it is keen to develop New Delhi as a close partner। ਕਿ ਅਮਰੀਕਾ ਤਾਂ ਦੇਖ ਰਿਹਾ ਸੀ ਵੀ ਇਹਨੂੰ ਪਾਰਟਨਰ ਬਣਾਉਣਾ, ਪਰ ਇਹ ਜਦੋਂ ਹੁਣ ਆ ਗਿਆ ਵੀ ਡਿਪਲੋਮੈਟਿਕਲੀ ਪ੍ਰਭਾਵਿਤ ਹੋਣਗੇ ਰਿਸ਼ਤੇ, ਕਿਉਂਕਿ ਅਮਰੀਕਾ ਨੇ ਹੀ ਇਹ ਇੰਟੈਲੀਜੈਂਸ ਦਿੱਤੀ ਹੈ। ਇਸੇ ਤਰ੍ਹਾਂ ਅਸੀਂ ਸਾਊਥ ਚਾਈਨਾ ਮਾਰਨਿੰਗ ਪੋਸਟ ਉਹਨਾਂ ਦੇ ਓਪੀਨੀਅਨ ਪੇਜ ਦੇ ਉੱਤੇ ਸਾਇਰਾ ਬਾਨੋ ਦਾ ਆਰਟੀਕਲ ਕੈਨੇਡਾ ਇੰਡੀਆ ਰੋ ਓਵਰ ਮਰਡਰਡ ਸਿੱਖ ਸੈਪਰੇਟਿਸਟ ਕੰਪਲੀਕੇਟਸ ਵੈਸਟ ਬਿਡ ਟੂ ਕਾਊਂਟਰ ਚਾਈਨਾ, ਕਿ ਵੀ ਜਿਹੜਾ ਲੱਗ ਰਿਹਾ ਸੀ ਕਿ ਸੌਖਾ ਚਾਈਨਾ ਨੂੰ ਜਿਹੜਾ ਉਹ ਮੋਢਾ ਸਾਨੂੰ ਮਿਲ ਗਿਆ ਇੰਡੀਆ ਦਾ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਰੇ ਦੇ ਨਾਲ ਹਿਊਮਨ ਰਾਈਟਸ ਸਟੈਂਸ ਔਰ ਦੂਸਰੀਆਂ ਚੀਜ਼ਾਂ ਜੁੜ ਗਈਆਂ। ਔਰ ਹਿੰਦੁਸਤਾਨ ਟਾਈਮਸ ਨੇ ਜਿਹੜਾ ਨਿਊਯਾਰਕ ਟਾਈਮਸ ਨੂੰ ਹੀ ਕੋਟ ਕਰਦੇ ਆ ਇਹ ਸਾਰੀ ਸਟੋਰੀ ਨੂੰ ਅੱਗੇ ਤੋਰਿਆ। ਪਰ ਦਿਲਚਸਪ ਗੱਲ ਇਹ ਹੈ ਕਿ ਤੁਸੀਂ ਦੇਖੋ ਵੀ ਕਿਸ ਲੈਵਲ ਦੇ ਉੱਤੇ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਵੀ ਫੜੇ ਤਾਂ ਗਏ, ਫਸ ਗਏ। ਉਹਨਾਂ ਦੇ TV ਚੈਨਲਸ ਦੇ ਉੱਤੇ 2-3 ਦੇ ਉੱਤੇ ਮੈਂ ਦੇਖਿਆ, ਪ੍ਰਿੰਟ ਮੀਡੀਆ 'ਚ ਵੀ ਆਇਆ, ਕੋਈ ਐਕਸ ਪੈਂਟਾਗਨ ਦਾ ਕੋਈ ਥਰਡ ਰੇਟ ਜਿਹਾ ਕੋਈ ਚਪੜਾਸੀ ਵਰਗਾ ਇੱਕ ਗੋਰਾ ਫੜ ਕੇ ਲਿਆਂਦਾ ਹੋਇਆ ਉਹਨਾਂ ਨੇ, ਜਿਹੜਾ ਇਹ ਹੈ ਕਿ ਜੀ ਇਹ ਇੰਡੀਆ ਨੇ ਜੋ ਕੀਤਾ, ਜੇ ਕੀਤਾ ਹੋਏ ਕੀ ਹੈ, ਤੇ ਉਹ ਅੱਗੋਂ ਜਸਟੀਫਾਈ ਕਰ ਰਿਹਾ। ਉਹਦਾ ਨਾਮ ਫਾਰਮਰ ਪੈਂਟਾਗਨ ਆਫੀਸ਼ੀਅਲ ਮਾਈਕਲ ਰੂਬਿਨ has censured Canadian Prime Minister Justin Trudeau for alleging that India had links with the killings of Hardeep Singh Nijjar and claimed that Khalistani extremist was not a simply plumber, he had blood on his hands। ਕਿ ਜੀ ਉਹ ਪਲੰਬਰਿੰਗ ਦਾ ਕੰਮ ਕਰਦਾ ਸੀ ਤੇ ਉਹਦੇ ਤੇ ਕਹਿ ਰਿਹਾ TV ਤੇ ਜੀ ਉਹ ਹਰਦੀਪ ਨਿੱਜਰ ਇਵੇਂ ਹੀ ਪਲੰਬਰ ਸੀ ਜਿਵੇਂ ਓਸਾਮਾ ਬਿਨ ਲੈਡਨ ਜਿਹੜਾ ਉਹ ਸਿਵਲ ਇੰਜੀਨੀਅਰ ਸੀ, ਕਿ ਉਹ ਸਿਵਲ ਇੰਜੀਨੀਅਰਿੰਗ ਨਹੀਂ ਸੀ ਕਰਦਾ, ਦਹਿਸ਼ਤਗਰਦੀ ਕਰਦਾ ਸੀ। ਔਰ ਇਹ ਜਿਹੜਾ ਅਫੀਸ਼ੀਅਲ ਹੈ ਉਹਨਾਂ ਦਾ ਸੋ ਕਾਲਡ ਪੈਂਟਾਗਨ ਦਾ, ਉਹ ਜਸਟੀਫਾਈ ਕਰ ਰਿਹਾ। ਉਹ ਕਹਿੰਦਾ ਵੀ ਜੇ ਮਾਰਿਆ ਵੀ ਏਜੰਸੀਆਂ ਨੇ ਠੀਕ ਮਾਰਿਆ, ਕਿਉਂਕਿ ਇਹ ਹੱਕ ਹੈ ਕਿ ਵੀ ਉਹ ਸਾਰਿਆਂ ਨੂੰ। ਸੋ ਇੱਕ ਪਾਸੇ ਇਹ ਵੀ ਨੈਰੇਟਿਵ ਡਿਫਾਈਂਸ ਦਾ ਇਹ ਆਪਣੀ ਆਡੀਅנס ਲਈ ਕਰ ਰਹੇ ਨੇ, ਕਿਉਂਕਿ ਉਹਨੂੰ ਗੋਰੇ ਨੂੰ ਜਿਹੜਾ ਸ਼ਕਲੋਂ ਹੀ ਜਿਹੜਾ ਹੈ ਉਹ ਲੱਗਦਾ ਸੀ ਕਿ ਭਾਈ ਪੈਸੇ ਦੇ ਕੇ ਲਿਆਂਦਾ ਹੋਇਆ। ਤੇ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਇਹ ਨੈਰੇਟਿਵ, ਦੂਸਰੇ ਪਾਸੇ ਆਪਣੇ ਲੋਕਾਂ ਦੇ ਵਿੱਚ ਖਾਸ ਤੌਰ 'ਤੇ ਸਿੱਖਾਂ 'ਚ ਇੱਕ ਖੌਫ ਪੈਦਾ ਕਰਨ ਦੇ ਲਈ। ਔਰ ਇਹਨਾਂ ਸਟੋਰੀਜ਼ 'ਚ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ ਨੇ, ਅਲ ਜਜ਼ੀਰਾ ਉਸ ਦੀ ਬਹੁਤ ਵੱਡੀ ਡੀਟੇਲਡ ਸਟੋਰੀ ਅਨਪੈਕਿੰਗ ਇੰਡੀਆ ਕੈਨੇਡਾ ਟੈਂਸ਼ਨਸ amid Trudeau's bombshell allegations. A week after Canada accused India of being tied to Sikh leaders' killing, fears over safety and polarization grow. ਕਿ ਭਾਈ ਕਿਵੇਂ ਟਰੂਡੋ ਦਾ ਬੰਬਸ਼ੈਲ ਉਸ 'ਤੇ ਕੀ ਇਫੈਕਟ ਕਿੱਧਰ ਨੂੰ ਜਾ ਰਹੇ ਨੇ। ਦਾ ਗਾਰਡੀਅਨ ਜਿਹੜਾ UK ਤੋਂ ਹੈ, ਉਹਨਾਂ ਨੇ ਕਿਹਾ ਦਾ ਨਰਿੰਦਰ ਮੋਦੀ ਡਿਵਾਈਸਿਵ ਮੈਨੀਪੂਲੇਟਰ ਹੂ ਚਾਰਮਡ ਦਾ ਵਰਲਡ, ਕਿ ਮਦਾਰੀ ਦੀ ਤਰ੍ਹਾਂ ਦੁਨੀਆ ਨੂੰ ਡੁਗਡੁਗੀ ਵਜਾ ਕੇ ਖੁਸ਼ ਕਰ ਰਿਹਾ ਸੀ, ਪਰ ਇਹ ਅਸਲੀ ਜਿਹਦੀ ਔਕਾਤ ਕੀ ਨਿਕਲੀ ਹੈ। ਔਰ ਉਹਨਾਂ ਨੇ ਸਿੱਖਾਂ 'ਚ ਖੌਫ ਪੈਦਾ ਕਰਨ ਲਈ ਜਿਹੜੀ ਖਬਰ ਨੂੰ ਬੜਾ ਇਹਨਾਂ ਦਾ ਮੀਡੀਆ ਦਾ ਇਹ ਦੱਸ ਰਿਹਾ ਕਿ ਜੀ ਦੇਖੋ ਅਸੀਂ ਰਿਵੈਂਜ ਲਵਾਂਗੇ। ਔਰ ਉਹਨਾਂ ਨੇ ਆਲਰੇਡੀ NIA ਨੇ ਜਾਰੀ ਕੀਤੀ 19 ਗਰਮ ਖਿਆਲੀਆਂ ਦੀ ਸੂਚੀ, ਸਾਰਿਆਂ ਦੀ ਜ਼ਬਤ ਹੋਵੇਗੀ ਜਾਇਦਾਦ। ਔਰ ਉਹਨਾਂ ਦੇ ਵਿੱਚ ਸਾਡੇ ਅਮਰੀਕਾ ਤੋਂ ਭਾਈ ਹਿੰਮਤ ਸਿੰਘ ਨੇ, ਉਹਨਾਂ ਦੀ ਵੀ ਇਹਨਾਂ ਨੇ ਜਾਇਦਾਦ ਜ਼ਬਤ ਕਰਨੀ ਹੈ। ਅਮਰਦੀਪ ਸਿੰਘ ਪੁਰੇਵਾਲ ਨੇ ਕੈਲੀਫੋਰਨੀਆ ਤੋਂ, ਪਰਮਜੀਤ ਸਿੰਘ ਪੰਮਾ UK ਤੋਂ, ਔਰ ਇਸੇ ਤਰ੍ਹਾਂ ਬਾਕੀਆਂ ਦੇ ਨਾਂ JS ਧਾਲੀਵਾਲ USA
ਕਿਉਂਕਿ ਰੇਡੀਓ ਰਨ ਕਰਦੇ ਨੇ, ਔਰ ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ US, ਇਹ ਜਿਹੜਾ ਸਿੰਘ ਸ਼ਹੀਦ ਜਿਹੜਾ ਹੈ ਉਹ ਆਪਣਾ ਡੈਡੀਕੇਟਡ ਸੀ ਇੰਗਲੈਂਡ ਦੇ ਵਿੱਚ, ਉਹਨਾਂ ਨੇ ਆਪਣਾ ਸਰੀਰ ਛੱਡਿਆ। ਔਰ ਇਸੇ ਤਰ੍ਹਾਂ ਬਾਕੀਆਂ ਦੇ ਨਾਂ, ਹਾਂ ਜਾਫੀ ਸਿੰਘ, ਹਰਜਾਪ ਸਿੰਘ ਉਰਫ ਜਾਫੀ ਸਿੰਘ, ਇਹ ਇੰਡੀਆਨਾ 'ਚ ਨੇ। ਔਰ ਬਾਕੀਆਂ ਦੇ ਮੈਂ ਜਿਹੜੇ ਨੇ ਨਾਂ ਹੈਗੇ ਨੇ, ਉਹਨਾਂ 'ਚ ਆਸਟ੍ਰੇਲੀਆ ਤੋਂ ਵੀ ਨੇ, ਕੈਨੇਡਾ ਤੋਂ ਵੀ ਨੇ। ਜਤਿੰਦਰ ਸਿੰਘ ਗਰੇਵਾਲ ਜਿਹੜੇ ਡਾਇਰੈਕਟਰ ਨੇ 6 ਫॉर ਜਸਟਿਸ ਦੇ ਟੋਰਾਂਟੋ 'ਚ, ਉਹਨਾਂ ਦੀ ਵੀ। ਸਰ ਹਿੰਮਤ ਸਿੰਘ USA, ਔਰ ਇਹਦੇ 'ਚ ਉਹਨਾਂ ਨੇ ਇਹ ਕਿਹਾ, ਨਾਲ ਦੀ ਨਾਲ ਕਿਹਾ, ਸੈਂਟਰ ਮੂਵਸ ਟੂ ਕੈਂਸਲ OCI ਕਾਰਡਸ ਆਫ ਪ੍ਰੋ ਖਾਲਿਸਤਾਨ ਐਕਟਿਵਿਸਟ, ਮੂਵ ਟੂ ਸੀਜ਼ देयर ਪ੍ਰੋਪਰਟੀਜ਼ ਇਨ ਇੰਡੀਆ ਟੂ। ਸੋ ਇਹ ਇਹਨਾਂ ਦੀਆਂ ਪ੍ਰਾਪਰਟੀਜ਼ ਜ਼ਬਤ, ਔਰ ਜਿਹੜੇ ਜਿਨ੍ਹਾਂ ਨੂੰ OCI ਕਾਰਡ ਦਿੱਤੇ ਹੋਏ ਨੇ ਬਾਹਰਲਿਆਂ ਨੂੰ, ਇਹਨਾਂ ਤੋਂ ਇਲਾਵਾ ਜਿਹੜੇ ਵੀ ਉਹਨਾਂ ਨੂੰ ਲੱਗੇਗਾ ਕਿ ਜੀ ਹਮਦਰਦ ਨੇ ਜਾਂ ਕੀ ਨੇ, ਅਸੀਂ ਤਾਂ ਕਹਿੰਦੇ ਵੀ ਇਹ ਕੱਲ੍ਹ ਦੀ ਬਜਾਏ ਅੱਜ ਹੀ ਕਰੋ ਸਾਰੇ, ਇਹਨਾਂ ਦਾ ਆਣਾ ਜਾਣਾ ਮੁੱਕੇ ਸਾਰਿਆਂ ਦਾ। ਫਿਰ ਸਮਝ ਆਇਆ ਕਿ ਭਾਈ ਸਟੇਟ ਕੀ ਹੈ। ਪਰ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜਾ ਇੱਕ ਪਾਸੇ ਤੁਸੀਂ ਮਰਡਰ ਕੀਤਾ ਹੈ, ਨਾਲੇ ਚੋਰ ਨਾਲੇ ਚਤਰ, ਦੂਸਰੇ ਪਾਸੇ ਤੁਸੀਂ ਜਿਹੜੇ ਪੀਸਫੁਲੀ ਆਪਣਾ ਜਿਹੜਾ ਕਰਦੇ ਨੇ, ਔਰ ਉਹਨਾਂ ਦਵਿੰਦਰਜੀਤ ਸਿੰਘ UK ਜਿਹੜੇ ਸਿੱਖ ਫੈਡਰੇਸ਼ਨ ਦੇ, ਔਰ ਜਿਹੜਾ ਜਿਨ੍ਹਾਂ ਨੂੰ ਹਾਊਸ ਆਫ ਲਾਰਡਸ ਨੋਮੀਨੇਟ ਕੀਤਾ, ਉਹਨਾਂ ਦੇ ਵੀ ਜਾਇਦਾਦ, ਅਮਰੀਕ ਸਿੰਘ ਜਿਹੜੇ ਪ੍ਰਧਾਨ ਫੈਡਰੇਸ਼ਨ ਦੇ। ਸੋ ਮਤਲਬ ਇਹ ਹੈ ਵੀ ਇਹਨਾਂ ਨੇ ਬਿਲਕੁਲ ਫਰੰਟ ਖੋਲ ਦਿੱਤਾ ਹੈ, ਜਿਹੜੀ ਅਸੀਂ ਇਹ ਕਹਿੰਦੇ ਹਾਂ ਕਿ ਟੋਟਲ ਵਾਰ ਸਿੱਖ ਕੌਮ ਦੇ ਅਗੇਂਸਟ ਵਿੱਢੀ ਹੋਈ ਹੈ, ਉਸ ਦੀ ਇਹ ਸਾਰੀ ਕੰਟੀਨਿਊਟੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-3710 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।